ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਰ। ਜਿਸ ਤਰ੍ਹਾਂ ਆਪਾਂ ਸਭ ਜਾਣਦੇ ਕਿ ਵਿਸ਼ਵ ਭਰ ਦੇ ਦੌਰੇ ਤੇ ਰਹਿੰਦੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਦਸੰਬਰ ਨੂੰ ਪਾਕਿਸਤਾਨ ਪੁੱਜੇ। 11 ਸਾਲ ਬਾਅਦ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਨੇ ਇਹ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ। ਨਰਿੰਦਰ ਮੋਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮਿਲੇ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਵਡੇਰੇ ਹਿੱਤਾਂ ਵਿੱਚ ਸ਼ਾਂਤੀ ਦੇ ਲਈ ਰਾਹ ਖੋਲ੍ਹਣ ਦਾ ਫੈਸਲਾ ਕੀਤਾ। ਉਤਰਾਅ ਚੜਾਅ ਵਾਲੇ ਭਾਰਤ ਪਾਕਿਸਤਾਨ ਸਬੰਧਾਂ 'ਚ ਨਾਟਕ ਦਾ ਇੱਕ ਤੱਥ ਸ਼ਾਮਿਲ ਕਰਦਿਆਂ ਮੋਦੀ ਨੇ ਕਾਬੁਲ ਤੋਂ ਟਵਿੱਟਰ ਤੇ ਐਲਾਨ ਕਰਕੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ ਕਿ ਉਹ ਨਵਾਜ਼ ਸ਼ਰੀਫ ਦੇ 66ਵੇਂ ਜਨਮ ਦਿਨ ਦੀ ਵਧਾਈ ਦੇਣ ਦੇ ਲਈ ਲਾਹੌਰ ਰੁਕਣਗੇ। ਵਿਊਅਰਸ, ਮੋਦੀ ਦਾ ਇਹ ਦੌਰਾ ਪਾਕਿਸਤਾਨ ਤੇ ਭਾਰਤ ਦੇ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਰਿਹਾ। ਇਸ ਸੰਬੰਧੀ ਇੰਟਰਨੈਸ਼ਨਲ ਪੋਲਿਟਿਕਸ ਦੇ ਮਾਹਿਰ ਸਕਾਲਰ ਤੇ ਆਰਥਰ ਡਾਕਟਰ ਇਕਤਦਾਰ ਕਰਾਮਤ ਚੀਮਾ ਜੀ ਨੇ ਵੀ ਇੱਕ ਆਰਟੀਕਲ ARY ਦੇ ਵਿੱਚ ਪ੍ਰਕਾਸ਼ਿਤ ਕੀਤਾ। ਅੱਜ ਅਸੀਂ ਚੀਮਾ ਜੀ ਨਾਲ ਨਰਿੰਦਰ ਮੋਦੀ ਦਾ ਜਿਹੜਾ ਇਹ ਪਾਕਿਸਤਾਨ ਦਾ ਦੌਰਾ ਹੈ ਇਸ ਸੰਬੰਧੀ ਅਤੇ ਇਸ ਦੌਰੇ ਤੋਂ ਬਾਅਦ ਜੋ ਪਠਾਨਕੋਟ ਦੇ ਵਿੱਚ ਟੈਰਰਿਸਟ ਅਟੈਕ ਹੋਇਆ ਹੈ ਉਸ ਸੰਬੰਧੀ ਗੱਲਬਾਤ ਕਰਾਂਗੇ। ਤੇ ਸਾਡਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਇੰਗਲੈਂਡ ਤੋਂ ਡਾਕਟਰ ਇਕਤਦਾਰ ਕਰਾਮਤ ਚੀਮਾ। ਆਓ ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੀਤ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਆਰਟੀਕਲ ਤੋਂ ਹੀ ਸ਼ੁਰੂ ਕਰਦੇ ਹਾਂ ਜਿਹੜਾ ਕਿ ਤੁਸੀਂ ਮੋਦੀ ਦੇ ਪਾਕਿਸਤਾਨ ਜਾਣ ਤੇ ਆਪਣੇ ਪਰਸਨਲ ਓਪੀਨੀਅਨ ਤੇ ARY ਤੇ ਪ੍ਰਕਾਸ਼ਿਤ ਕੀਤਾ। ਤੁਸੀਂ ਮੋਦੀ ਦੇ ਪਾਕਿਸਤਾਨ ਦੌਰੇ ਨੂੰ ਕਿਵੇਂ ਐਨਾਲਾਈਜ਼ ਕਰਦੇ ਹੋ? ਸਭ ਤੋਂ ਪਹਿਲਾਂ ਸਾਨੂੰ ਇਸ ਬਾਰੇ ਆਪਣੀ ਜਾਣਕਾਰੀ ਦਿਓ। ਦੇਖੋ, ਮੈਂ ਤਾਂ ਮੋਦੀ ਦੇ ਦੌਰੇ ਦੇ ਬਾਰੇ ਔਰ ਉਹਦੇ ਜੋ ਆਉਣ ਵਾਲੇ ਸਮੇਂ 'ਚ ਅਸਰਾਤ ਪੈਣਗੇ ਜਿਹੜੇ ਪ੍ਰੈਡਿਕਟ ਕੀਤੇ ਸੀ ਉਦੋਂ ਕਿ ਇਹ ਸਭ ਇੱਕ ਤਮਾਸ਼ਾ ਜਿਹਾ ਹੈ ਔਰ ਇਹਦੇ ਬਾਅਦ ਛੇਤੀ ਕੁਛ ਨਾ ਕੁਛ ਘਟਨਾ ਵਾਪਰੇਗੀ ਜਿਹਦੇ ਨਾਲ ਸਾਰੇ ਦੌਰੇ ਦੇ ਜਿਹੜੇ ਸੋ ਕਾਲਡ ਅਸੀਂ ਪੋਜ਼ਿਟਿਵ ਐਸਪੈਕਟਸ ਦੀ ਗੱਲ ਕਰ ਰਹੇ ਹਾਂ ਮਰ ਜਾਣਗੇ। ਉਹੀ ਗੱਲ ਹੋਈ ਆ ਕਿਉਂਕਿ ਕਈ ਲੋਕਾਂ ਨੂੰ ਲੱਗਾ ਕਿ ਜੀ ਇਹ ਬੜਾ ਅਚਾਨਕ ਮੋਦੀ ਨੇ ਪਹੁੰਚ ਗਿਆ ਜੀ, ਦੌਰਾ ਕਰ ਲਿਆ ਜੀ। ਉਹ ਲੋਕ ਵਿਚਾਰੇ ਇੰਡੀਆ ਪਾਕਿਸਤਾਨ ਦੇ ਥੋੜੇ ਜਿਹੜੇ ਆ ਨਾ ਉਹ ਸਾਦੇ ਆ, ਉਹ ਦੇਖਦੇ ਨਹੀਂ ਕਿ ਰੀਸੈਂਟ ਪਾਸਟ ਦੇ ਵਿੱਚ ਕੀ ਕੀ ਡਿਵੈਲਪਮੈਂਟਸ ਹੋਈਆਂ ਨਾ, ਕਿਉਂਕਿ ਅਸੀਂ ਇੱਕ ਵਾਕਿਆ ਫੜ ਲੈਨੇ ਉਹਦੇ ਨਾਲ ਸੰਬੰਧੀ ਹੋਰ ਬਹੁਤ ਸਾਰੇ ਵਾਕਿਆ ਜਿਹੜੇ ਆ ਇਗਨੋਰ ਕਰਦੇ ਨੇ। ਇਸ ਵਾਰ ਸਾਨੂੰ ਪੂਰੀ ਗੱਲ ਦੀ ਸਮਝ ਨਹੀਂ ਆਉਂਦੀ। ਅਸਲ 'ਚ ਰੀਤ ਹੋਇਆ ਇਹ ਹੈ ਕਿ ਕਈ ਲੋਕਾਂ ਨੇ ਤਾਂ ਦੇਖੋ ਇੰਡੀਆ ਦੇ ਵਿੱਚ ਸੋਸ਼ਲ ਮੀਡੀਆ ਤੇ ਇਹ ਕਿਹਾ ਗਿਆ ਕਿ ਜੀ ਇਹ ਤਾਂ ਕ੍ਰਿਸਮਸ ਦੇ ਉੱਤੇ ਕੋਈ ਚਮਤਕਾਰ ਹੋ ਗਿਆ। ਹਾਂਜੀ, ਪਰ ਜਿਹੜੇ ਬੰਦੇ ਥੋੜੀ ਇੰਟਰਨੈਸ਼ਨਲ ਪੋਲਿਟਿਕਸ ਸਮਝਦੇ ਉਹਨਾਂ ਨੂੰ ਪਤਾ ਵੀ ਇਸ ਤਰ੍ਹਾਂ ਦੇ ਚਮਤਕਾਰ ਕਦੇ ਨਹੀਂ ਹੁੰਦੇ ਔਰ ਨਾ ਹੀ ਅਚਾਨਕ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ। ਸਾਨੂੰ ਥੋੜਾ ਜਿਹਾ ਦੇਖਣਾ ਪਏਗਾ ਪਿਛੋਕੜ ਕਿ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ ਤਾਂ ਉਸ ਸਮੇਂ ਤੋਂ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਬੜੀ ਕੋਸ਼ਿਸ਼ ਕੀਤੀ ਕਿ ਭਾਰਤ ਦੇ ਨਾਲ ਸਾਡੇ ਸੰਬੰਧ ਚੰਗੇ ਹੋਣ। ਪਰ ਜਿੰਨੀ ਦੇਰ ਤੁਸੀਂ ਸਟ੍ਰੈਟੇਜਿਕ ਬੈਲੈਂਸ ਕ੍ਰੀਏਟ ਨਾ ਕਰੋ, ਜਿਹੜੇ ਸਾਊਥ ਏਸ਼ੀਆ ਦੇ ਲੀਡਰਸ ਨੂੰ ਸਮਝ ਨਹੀਂ ਹੈ ਨਵਾਜ਼ ਸ਼ਰੀਫ ਵਰਗਿਆਂ ਨੂੰ ਕਿ ਕੌਮਾਂ ਦੇ ਸੰਬੰਧ ਜਿਹੜੇ ਹੁੰਦੇ ਆ ਉਹ ਸਟ੍ਰੈਟੇਜਿਕ ਬੈਲੈਂਸ ਦੇ ਨਾਲ ਬਿਹਤਰ ਹੁੰਦੇ ਆ, ਨਾ ਕਿ ਤੁਸੀਂ ਭੱਜੇ ਜਾਵੋ ਕਿਸੇ ਦੀ ਸਹੁੰ ਚੁਕਾਈ 'ਚ ਤੇ ਉਹਦੀ ਮਾਤਾ ਲਈ ਤੁਸੀਂ ਸਾੜੀ ਦੇ ਤੋਹਫੇ ਲੈ ਜਾਓ। ਉਹਦੇ ਨਾਲ ਗੱਲ ਨਹੀਂ ਬਣਦੀ। ਗੱਲ ਬਣਦੀ ਆ ਜਦੋਂ ਦੋ ਮੁਲਕ ਬਰਾਬਰੀ ਦੀ ਸਤਹ ਤੇ ਆ ਕੇ ਸਟ੍ਰੈਟੇਜਿਕ ਬੈਲੈਂਸ ਕਾਇਮ ਕਰਕੇ ਇੱਕ ਦੂਸਰੇ ਨਾਲ ਗੱਲ ਕਰਦੇ ਤਾਂ ਹੀ ਗੱਲ ਅੱਗੇ ਵੱਧਦੀ ਆ। ਸੋ ਨਵਾਜ਼ ਸ਼ਰੀਫ ਨੇ ਜਿਹੜੀ ਪਰਸਨਲ ਡਿਪਲੋਮੇਸੀ ਸੀ ਵਿਚਾਰੇ ਨੇ ਬੜੀ ਕੋਸ਼ਿਸ਼ ਕੀਤੀ ਉਹਦੇ ਰਾਹੀਂ ਸੰਬੰਧ ਹੋਣ ਭਾਰਤ ਨਾਲ ਚੰਗੇ, ਪਰ ਕੋਈ ਨਾ ਹੋਏ। ਪਹਿਲਾ ਜਿਹੜਾ ਪਿਛਲਾ ਸਾਲ ਸੀ 2014 ਦਾ ਉਹ ਇਸ ਤਰ੍ਹਾਂ ਹੀ ਲੰਘ ਗਿਆ ਕਿ ਉਹਦੀਆਂ ਕੋਸ਼ਿਸ਼ਾਂ ਜਿਹੜੀਆਂ ਉਹਦਾ ਕੋਈ ਨਤੀਜਾ ਨਹੀਂ ਨਿਕਲਿਆ। ਔਰ ਫਿਰ ਪਾਕਿਸਤਾਨ ਨੇ ਆਪਣੀ ਜਿਹੜੀ ਫੋਰਨ ਪਾਲਿਸੀ ਦੀ ਅਪਰੋਚ ਹੈ ਅੰਡਰ ਨਵਾਜ਼ ਸ਼ਰੀਫ ਗਵਰਨਮੈਂਟ ਉਹ ਫਿਰ ਚੇਂਜ ਕੀਤੀ। ਉਹਨੇ ਕਿਹਾ ਕਿ ਭਾਰਤ ਜਿਹੜਾ ਹੈ ਉਹ ਸਾਡੇ ਮੁਲਕ ਦੇ ਵਿੱਚ ਏਡਾ ਅੱਤਵਾਦ ਫੈਲਾ ਰਿਹਾ, ਰੋਜ਼ ਲਾਈਨ ਆਫ ਕੰਟਰੋਲ ਦੇ ਉੱਤੇ ਬੰਬਾਰੀ ਕਰ ਰਿਹਾ, ਰਾਹ ਜਿਹੜੀ ਆ ਪਾਕਿਸਤਾਨ ਦੇ ਵਿੱਚ ਤਾਲਿਬਾਨ ਰਾਹੀਂ ਹਰ ਪਾਸੇ ਅੱਤਵਾਦ ਫੈਲਾ ਰਹੀ ਹੈ। ਸਾਨੂੰ ਇਹ ਮੁੱਦਾ ਇੰਟਰਨੈਸ਼ਨਲ ਫੋਰਮ ਤੇ ਚੁੱਕਣ ਦੀ ਲੋੜ ਹੈ। ਇਸ ਤੋਂ ਇਲਾਵਾ ਇਹ ਕਿ ਕਸ਼ਮੀਰ ਦੇ ਮੁੱਦੇ ਤੇ ਪਾਕਿਸਤਾਨ ਨੇ ਬੜੀ ਦੇਰ ਤੱਕ ਚੁੱਪ ਧਾਰੀ ਰੱਖੀ ਆ, ਜਿਹੜੀ ਇਸ ਤੋਂ ਪਹਿਲੇ ਸਰਕਾਰ ਸੀ ਉਹਨੇ। ਸੋ ਉਹਨਾਂ ਨੇ ਕਿਹਾ ਵੀ ਇਹਨੂੰ ਵੀ ਸਾਨੂੰ ਇੰਟਰਨੈਸ਼ਨਲ ਫੋਰਮ ਤੇ ਹਾਈਲਾਈਟ ਕਰਨ ਦੀ ਲੋੜ ਹੈ। ਸੋ ਜਿਸ ਵੇਲੇ ਉਹਨਾਂ ਨੇ ਇਹ ਐਲਾਨਿਆ ਕਿ ਅਸੀਂ ਇਹ ਜਿਹੜੇ ਮੁੱਦੇ ਆ ਇੰਟਰਨੈਸ਼ਨਲ ਫੋਰਮ ਤੇ ਚੁੱਕਾਂਗੇ, ਉਹਦੇ ਬਾਅਦ ਪਾਕਿਸਤਾਨ ਨੇ 2-3 ਵੱਡੀਆਂ ਜਿਹੜੀਆਂ ਚੀਜ਼ਾਂ ਪਿਛਲੇ 3-4 ਮਹੀਨਿਆਂ 'ਚ ਕੀਤੀਆਂ, ਜਿਹੜੀਆਂ ਮੈਂ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਤਾਂ ਕਿ ਲੋਕਾਂ ਨੂੰ ਸਮਝ ਆਏ ਵੀ ਮੋਦੀ ਪਾਕਿਸਤਾਨ ਕਿਉਂ ਗਿਆ। ਪਹਿਲੀ ਗੱਲ ਤਾਂ ਸਮਝਣ ਦੀ ਇਹ ਲੋੜ ਹੈ। ਇੱਕ ਤੇ ਇਹ ਕੀਤਾ ਕਿ ਜਿਹੜਾ UN ਦੀ ਜਨਰਲ ਅਸੈਂਬਲੀ ਦਾ ਸੈਸ਼ਨ ਸੀ ਉਹਦੇ ਵਿੱਚ ਪਾਕਿਸਤਾਨ ਇਸ ਦਫਾ ਜਿਸ ਵੇਲੇ ਗਿਆ ਤੇ ਪਾਕਿਸਤਾਨ ਦੀ ਜਿਹੜੀ ਰਿਪਰੈਜ਼ੈਂਟੇਟਿਵ ਨੇ UN ਦੇ ਵਿੱਚ ਪਰਮਾਨੈਂਟ, ਮਲੀਹਾ ਲੋਧੀ ਉਹਨਾਂ ਦਾ ਨਾਂ, ਇੱਥੇ ਅਮਰੀਕਾ 'ਚੋਂ ਪਾਕਿਸਤਾਨ ਦੇ ਪਹਿਲਾਂ ਅੰਬੈਸਡਰ ਵੀ ਰਹਿ ਚੁੱਕੇ ਆ। ਉਹਨਾਂ ਨੇ ਇਹ ਸਾਰੇ ਮੁੱਦੇ ਜਨਰਲ ਅਸੈਂਬਲੀ ਦੇ ਸਾਹਮਣੇ ਬੜੇ ਵਾਜ਼ੇ ਤਰੀਕੇ ਨਾਲ ਜਿਹੜਾ
76 ਸੈਸ਼ਨ ਸੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ, ਉਹਦੇ ਵਿੱਚ ਉਹਨੇ ਇਹ ਸਾਰੇ ਮਸਲੇ ਉਠਾਏ। ਇਸ ਤੋਂ ਇਲਾਵਾ ਜਿਹੜਾ ਹੈ ਕਸ਼ਮੀਰ ਦਾ ਮਸਲਾ ਵੀ, ਜਿਹੜਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਪ੍ਰਲੀਨਰੀ ਸੈਸ਼ਨ ਹੈ, ਸੈਕਟਰੀ ਜਨਰਲ ਦੀ ਰਿਪੋਰਟ ਦੇ ਉੱਤੇ ਉਹਨੇ ਇਹ ਮਸਲਾ ਕਸ਼ਮੀਰ ਦਾ ਫਿਰ ਉਠਾਇਆ, ਜਿੱਤੇ ਭਾਰਤੀ ਮੀਡੀਆ 'ਚ ਬੜੀ ਤਰਫਾਟ ਆਈ ਕਿ ਦੇਖੋ ਜੀ ਕਸ਼ਮੀਰ ਦਾ ਮਸਲਾ ਫਿਰ ਪਾਕਿਸਤਾਨ ਨਵੇਂ ਸਿਰੇ ਤੋਂ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਵੱਖ ਪਾਕਿਸਤਾਨ ਦੀ ਹੀ ਜਿਹੜੀ ਰਿਪਰੈਜ਼ੈਂਟੇਟਿਵ ਡਾਕਟਰ ਮਲੀਆ ਲੋਧੀ, ਉਹਨਾਂ ਨੇ 3 ਮੁਖਤਲਿਫ ਡੋਜ਼ੀਅਰ ਜਿਨ੍ਹਾਂ 'ਚ ਬਹੁਤ ਸਾਰੇ ਸਬੂਤ ਸਨ, ਜਿਹਦੇ ਵਿੱਚ ਸ਼ਾਮਲ ਸੀ ਵੀ ਬਲੋਚਿਸਤਾਨ ਦੇ ਵਿੱਚ ਪਾਕਿਸਤਾਨ ਦਾ ਫੈਡਰਲੀ ਐਡਮਿਨਿਸਟ੍ਰੇਟਿਵ ਟ੍ਰਾਈਬਲ ਏਰੀਆ ਵਫਾਟਾ ਔਰ ਕਰਾਚੀ, ਜਿੱਥੇ ਏਅਰਪੋਰਟ ਤੇ ਸਾਲ ਡੇਢ ਪਹਿਲਾਂ ਹਮਲਾ ਹੋਇਆ ਸੀ, ਕਿ ਰਾਹ ਨੇ ਪਾਕਿਸਤਾਨ ਦੇ ਇਹਨਾਂ ਇਲਾਕਿਆਂ 'ਚ ਕਿਸ ਤਰ੍ਹਾਂ ਅੱਤਵਾਦ ਫੈਲਾਇਆ। ਉਹ 3 ਡੋਜ਼ੀਅਰ ਸਨ ਜਿਹੜੇ ਯੂਨਾਈਟਿਡ ਨੇਸ਼ਨ ਦੇ ਸੈਕਟਰੀ ਜਨਰਲ ਬਾਨ ਕੀ ਮੂਨ ਨੂੰ ਪਾਕਿਸਤਾਨ ਦੀ ਜਿਹੜੀ ਰਿਪਰੈਜ਼ੈਂਟੇਟਿਵ ਆ UN ਦੇ ਵਿੱਚ ਉਹਦੇ ਹਵਾਲੇ ਕੀਤੇ ਆ। ਇਸ ਤੋਂ ਵੱਖ ਇਹ ਆ ਵੀ ਨਵਾਜ਼ ਸ਼ਰੀਫ ਜਦੋਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ ਬੋਲਣ ਗਿਆ ਸੀ ਨਿਊਯਾਰਕ 'ਚ, ਤਾਂ ਉਹਨੇ ਬਾਨ ਕੀ ਮੂਨ ਨਾਲ ਮੁਲਾਕਾਤ ਕਰਕੇ ਕਸ਼ਮੀਰ ਦਾ ਮਸਲਾ ਫਿਰ ਚੁੱਕਿਆ ਸੀ। ਸੋ ਪਾਕਿਸਤਾਨ ਨੇ ਇਸ ਤੋਂ ਇਲਾਵਾ 17 ਦੇ ਕਰੀਬ ਜਿਹੜੇ ਮੁਖਤਲਿਫ ਮੁਲਕਾਂ ਦੇ ਐਂਬੈਸੇਡਰ ਸੀ ਔਰ ਫੋਰਨ ਮਿਨਿਸਟਰ ਵੀ ਮੁਖਤਲਿਫ, ਉਹਨਾਂ ਨੂੰ ਬਰੀਫਿੰਗ ਵੀ ਦਿੱਤੀ ਅਕਤੂਬਰ-ਨਵੰਬਰ 'ਚ ਕਿ ਕਿਸ ਤਰ੍ਹਾਂ ਭਾਰਤ ਦੀਆਂ ਏਜੰਸੀਆਂ ਰਾਹ ਔਰ ਅਫਗਾਨਿਸਤਾਨ 'ਚ ਬੈਠੀ ਹੋਈ ਅਫਗਾਨਿਸਤਾਨ ਦੀ ਏਜੰਸੀ ਰਾਮ ਰਿਆਸਤ ਅਮੂਰੇ ਮੁਮਲਿਕਤ ਜਿਹੜੀ ਆ ਉਹ ਪਾਕਿਸਤਾਨ ਦੇ ਵਿੱਚ ਅੱਤਵਾਦ ਫੈਲਾ ਰਹੀ ਆ। ਸੋ ਉਹ ਭਾਰਤ ਨੂੰ ਲੱਗਾ ਕਿ ਭਾਰਤ ਇੱਕ ਤਰ੍ਹਾਂ ਐਕਸਪੋਜ਼ ਹੋ ਰਿਹਾ ਦੁਨੀਆ ਦੇ। ਉਹਦੇ ਬਾਅਦ 20 ਤੋਂ 23 ਅਕਤੂਬਰ ਤੱਕ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆ ਨਵਾਜ਼ ਸ਼ਰੀਫ, ਉਹ ਜਿਹੜੇ ਸੀ ਉਹ ਦੌਰੇ ਤੇ ਗਏ ਅਮਰੀਕਾ ਦੇ, ਜਿੱਥੇ ਉਹਨਾਂ ਨੇ ਤੁਹਾਡੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਓਬਾਮਾ ਨਾਲ ਵੀ ਮੁਲਾਕਾਤ ਕੀਤੀ। ਅੱਛਾ, ਅਗਰ ਤੁਸੀਂ ਵੈਰੀਫਾਈ ਕਰਨਾ ਹੋਵੇ ਜੋ ਮੈਂ ਕਹਿਣ ਜਾ ਰਿਹਾ, ਤੁਸੀਂ ਵਾਈਟ ਹਾਊਸ ਦੀ ਵੈਬਸਾਈਟ ਤੇ ਜਾ ਸਕਦੇ ਹੋ। ਵਾਈਟ ਹਾਊਸ ਦੀ ਵੈਬਸਾਈਟ ਤੇ ਇਹ ਚੀਜ਼ ਮੌਜੂਦ ਹੈ ਕਿ ਵਾਈਟ ਹਾਊਸ ਨੇ ਓਬਾਮਾ ਨਵਾਜ਼ ਮੀਟਿੰਗ ਜਿਹੜੀ ਹੋਈ ਉਹਦੇ ਬਾਰੇ ਕਿਹਾ ਹੈ। ਇਹ ਜਿਹੜੇ ਮੈਂ ਅੱਖਰ ਬੋਲਣ ਜਾ ਰਿਹਾ ਇਹ ਮੇਰੇ ਨਹੀਂ ਹੈ, ਇਹ ਓਬਾਮਾ ਦੀ official website or White House ਦੀ website ਤੇ ਨੇ। The two leaders expressed concerns over violence along line of control and noted their support for confidence building measures and effective mechanism that are acceptable to both parties. Both parties the matlab India and Pakistan. The leaders emphasized the importance of resolving all outstanding territorial and other disputes, including Kashmir, through peaceful means and working together to address mutual concerns of India and Pakistan regarding terrorism. President Obama commended Pakistan for hosting and facilitating first public talk between the Afghan government and Taliban in July 2015 and highlighted the opportunity presented by Pakistan's willingness to facilitate reconciliation process that would help insurgent violence in Afghanistan. ਇਹ ਜਾ ਕੇ ਤੁਸੀਂ ਅੱਜ ਵੀ ਵਾਈਟ ਹਾਊਸ ਦੀ ਵੈਬਸਾਈਟ ਤੇ ਜਾ ਕੇ ਇਹ ਤੁਸੀਂ ਜੋ ਮੈਂ ਅੱਖਰ ਬੋਲਿਆ ਦੇਖ ਸਕਦੇ ਹੋ। ਹੋਇਆ ਇਹ ਹੈ ਕਿ ਪਾਕਿਸਤਾਨ ਔਰ ਅਮਰੀਕਾ ਜਿਸ ਵੇਲੇ ਪ੍ਰਧਾਨ ਮੰਤਰੀ ਔਰ ਉਹਨਾਂ ਦੇ ਰਾਸ਼ਟਰਪਤੀ ਮਿਲੇ ਆ, ਉੱਥੇ ਪਾਕਿਸਤਾਨ ਨੇ ਆਪਣਾ ਦੁਖਾਂਤ ਉਹਨਾਂ ਦੇ ਸਾਹਮਣੇ ਰੱਖਿਆ ਕਿ ਅਮਰੀਕਾ ਚਾਹੁੰਦਾ ਇਸ ਵੇਲੇ ਕਿ ਅਫਗਾਨਿਸਤਾਨ 'ਚ ਕਿਉਂਕਿ ਅਮਰੀਕਾ ਨਿਕਲ ਰਿਹਾ ਤਾਂ ਉਹ ਚਾਹੁੰਦਾ ਕਿ ਪਾਕਿਸਤਾਨ ਜਿਹੜਾ ਹੈ ਉਹ ਅਫਗਾਨਿਸਤਾਨ 'ਚ ਜਿਹੜਾ ਇੱਕ ਪੀਸਫੁਲ ਮਾਹੌਲ ਹੈ ਉਹ ਬਣਾਏ ਰੱਖਣ 'ਚ ਮਦਦ ਕਰੇ, ਕਿਉਂਕਿ ਪਾਕਿਸਤਾਨ ਦਾ ਇਨਫਲੂਐਂਸ ਜਿਹੜਾ ਹੈ ਔਰ ਖਾਸ ਤੌਰ ਤੇ ਜਿਹੜਾ ਤਾਲਿਬਾਨ ਨੇ ਅਫਗਾਨਿਸਤਾਨ ਦੇ ਵਿੱਚ, ਪਾਕਿਸਤਾਨ ਤੇ ਅਫਗਾਨਿਸਤਾਨ ਦੇ ਤਾਲਿਬਾਨ 'ਚ ਬਹੁਤ ਫਰਕ ਆ। ਪਾਕਿਸਤਾਨੀ ਤਾਲਿਬਾਨ ਜਿਹੜਾ ਹੈ ਉਹ ਰਾਹ ਦੇ ਏਜੰਡੇ ਤੇ ਕੰਮ ਕਰਦਾ, ਰਾਹ ਉਹਨੂੰ ਫੰਡ ਕਰਦੀ ਆ ਔਰ ਉਹ ਅੱਤਵਾਦ ਫੈਲਾਉਂਦਾ। ਅਫਗਾਨੀ ਤਾਲਿਬਾਨ ਦਾ ਕਿਉਂਕਿ ਸੋਵੀਅਤ ਯੂਨੀਅਨ ਦੇ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਦਾ ਉਹਨਾਂ ਤੇ ਪ੍ਰਭਾਵ ਰਿਹਾ ਵਾ ਔਰ ਅਮਰੀਕਾ ਨੂੰ ਵੀ ਪਤਾ ਕਿ ਉੱਥੇ ਦੇ ਤਾਲਿਬਾਨ ਕਿਸੇ ਨਾ ਕਿਸੇ ਸੂਰਤ 'ਚ ਪਾਕਿਸਤਾਨ ਦੀ ਗੱਲ ਜ਼ਰੂਰ ਸੁਣਨਗੇ। ਸੋ ਅਮਰੀਕਾ ਦੇ ਕਿ ਜਦੋਂ ਉੱਥੋਂ ਨਿਕਲੇ ਤਾਂ ਅਫਗਾਨਿਸਤਾਨ ਦੀ ਜਿਹੜੀ ਇਸ ਵੇਲੇ ਪੋਲੀਟੀਕਲ ਗਵਰਨਮੈਂਟ ਹੈ, ਤਾਲਿਬਾਨ ਰਾਤੋਂ ਰਾਤ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ ਅਮਰੀਕਾ ਦੇ ਨਿਕਲਣ ਦੇ ਬਾਅਦ। ਸੋ ਅਮਰੀਕਾ ਚਾਹੁੰਦਾ ਵੀ ਅਫਗਾਨਿਸਤਾਨ ਚ ਅਮਨ ਆਏ। ਉਹਦੇ ਵਾਸਤੇ ਅਮਰੀਕਾ ਨੂੰ ਪਤਾ ਕਿ ਪਾਕਿਸਤਾਨ ਔਰ ਭਾਰਤ ਦੀ ਜਿਹੜੀ ਇੱਕ ਪ੍ਰੋਕਸੀ ਵਾਰ ਜਾਰੀ ਆ ਅਫਗਾਨਿਸਤਾਨ ਰਾਹੀਂ, ਉਹਨੂੰ ਬੰਦ ਹੋਣਾ ਬਹੁਤ ਜ਼ਰੂਰੀ ਆ। ਸੋ ਇਸ ਵਾਸਤੇ ਇਹ ਸਟੇਟਮੈਂਟ ਵੀ ਜਾਰੀ ਕੀਤੀ ਗਈ ਕਿ ਪਾਕਿਸਤਾਨ ਆਪਣਾ ਕਿਰਦਾਰ ਅਦਾ ਕਰੇਗਾ ਅਫਗਾਨਿਸਤਾਨ ਚ ਅਮਨ ਲਿਆਉਣ ਚ, ਔਰ ਕਸ਼ਮੀਰ ਸਮੇਤ ਹੋਰ ਜਿਹੜੇ ਪਾਕਿਸਤਾਨ ਭਾਰਤ ਦੇ ਮਸਲੇ ਨੇ ਉਹਨਾਂ ਨੂੰ ਵੀ ਹੱਲ ਹੋਣਾ ਚਾਹੀਦਾ। ਇਹ ਗੱਲ ਆ 20 ਤੋਂ 23 ਅਕਤੂਬਰ ਦੀ 2015 ਦੀ। ਅੱਛਾ, ਹੁਣ ਜਿਹੜੇ ਲੋਕਾਂ ਨੂੰ ਇੰਟਰਨੈਸ਼ਨਲ ਪੋਲਿਟਿਕਸ ਦਾ ਪਤਾ, ਉਹਨਾਂ ਨੂੰ
ਬੜਾ ਕਲੀਅਰ ਆ ਵੀ ਉਹਦੇ ਬਾਅਦ ਯਕੀਨੀ ਤੌਰ ਤੇ ਅਮਰੀਕਾ ਨੇ ਜਿਹੜਾ ਹੈ ਉਹ ਕਾਫੀ ਜ਼ਿਆਦਾ ਪੁਸ਼ ਕੀਤਾ ਹੈ ਇੰਡੀਆ ਨੂੰ ਕਿ ਪਾਕਿਸਤਾਨ ਜਿਹਨੂੰ ਪਹਿਲ ਕਦਮੀ ਕਰ ਰਿਹਾ ਸੰਬੰਧ ਚੰਗੇ ਕਰਨ ਦੀ, ਤੁਸੀਂ ਕਿਉਂ ਉਹਦਾ ਸਹੀ ਜਵਾਬ ਨਹੀਂ ਦਿੰਦੇ। ਤਾਂ ਜਿਹੜੇ ਲੋਕ ਕਹਿੰਦੇ ਆ ਜੀ ਸਾਡੇ ਕੋਲ 52 ਇੰਚ ਦੀ ਛਾਤੀ ਆ, ਤੇ ਉਹੀ ਲੋਕ ਜਿਹੜੇ ਪਾਕਿਸਤਾਨ ਵਿਰੋਧੀ ਨਾਅਰੇ ਲਾਉਂਦੇ ਸੀ ਉਹਨਾਂ ਦੀ ਇੱਕਦਮ ਫਿਰ ਜਿਹੜੀ ਆ ਸਟ੍ਰੈਟਜੀ ਬਦਲ ਗਈ। ਫਿਰ ਤੁਹਾਨੂੰ ਪਤਾ ਵੀ ਨਵੰਬਰ ਦੇ ਵਿੱਚ ਫਰਾਂਸ ਦੇ ਵਿੱਚ ਇੱਕ ਵਰਲਡ ਕਾਨਫਰੰਸ ਹੋਈ ਸੀ ਇਨਵਾਇਰਨਮੈਂਟ ਕਲਾਈਮੇਟ ਚੇਂਜ ਦੇ ਉੱਤੇ, COP21। ਉੱਥੇ ਮੋਦੀ ਔਰ ਨਵਾਜ਼ ਸ਼ਰੀਫ ਦੋਵੇਂ ਮੌਜੂਦ ਸੀ। ਉੱਥੇ ਤੁਸੀਂ ਦੇਖਿਆ ਮੋਦੀ ਕਿਸ ਤਰ੍ਹਾਂ ਭੱਜ ਕੇ ਨਵਾਜ਼ ਸ਼ਰੀਫ ਨੂੰ ਮਿਲਿਆ ਬਗੈਰ ਕਿਸੇ ਇਨਵੀਟੇਸ਼ਨ ਦੇ। ਉੱਥੇ ਇਹਨਾਂ ਬੈਠ ਕੇ ਬਗੈਰ ਕਿਸੇ ਪਲਾਨ ਮੀਟਿੰਗ ਦੇ ਮੋਦੀ ਨੇ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕੀਤੀ। ਉਹਦੇ ਬਾਅਦ ਉਹੀ ਸੁਸ਼ਮਾ ਸਵਰਾਜ ਜਿਹੜੀ ਬੜੇ ਪਾਕਿਸਤਾਨ ਵਿਰੋਧੀ ਨਾਅਰੇ ਲਾਉਂਦੀ ਸੀ, ਉਹੀ ਇੱਕਦਮ ਪਾਕਿਸਤਾਨ ਆ ਜਾਂਦੀ ਹੈ ਬਹੁਤ ਛੇਤੀ। ਜਦੋਂ ਉਹਨੂੰ ਪੁੱਛਿਆ ਜਾਂਦਾ ਵੀ ਤੁਹਾਡਾ ਪਾਕਿਸਤਾਨ ਆਉਣ ਦਾ ਏਜੰਡਾ ਕੀ ਆ, ਉਹ ਕਹਿੰਦੀ ਵੀ ਹੁਣ ਅਜੇ ਪਹੁੰਚੀ ਆ, ਏਜੰਡਾ ਬਾਅਦ ਤੈਅ ਹੋਊਗਾ। ਯਾਨੀ ਸਾਨੂੰ ਪਤਾ ਵੀ ਪਾਕਿਸਤਾਨ ਇਸਲਾਮਾਬਾਦ ਆਈ, 2-3 ਦਿਨ ਰਹੀ ਔਰ ਉਹਦੇ ਬਾਅਦ ਉਹ ਚਲੀ ਗਈ। ਸੁਸ਼ਮਾ ਸਵਰਾਜ ਦੇ ਜਾਣ ਦੇ ਬਾਅਦ ਮੋਦੀ ਇੱਕਦਮ ਟਵੀਟ ਕਰਕੇ ਪਾਕਿਸਤਾਨ ਪਹੁੰਚ ਜਾਂਦਾ ਹੈ। ਸੋ ਜਿਹੜੇ ਲੋਕ ਬੜੇ ਨਾਅਰੇ ਲਾਉਂਦੇ ਆ ਨਾ ਵੀ ਸਾਡੇ ਤੇ ਕਿਸੇ ਦਾ ਪ੍ਰਭਾਵ ਨਹੀਂ, ਬੀਜੇਪੀ ਦੀ ਸਰਕਾਰ, ਮੋਦੀ ਸਰਕਾਰ ਦੀ ਜਿਹੜੇ ਵਜ਼ੀਰ ਆ ਉਹ ਕਹਿੰਦੇ ਵੀ ਸਾਡੇ ਤੇ ਅਮਰੀਕਾ ਦਾ ਕੋਈ ਪ੍ਰਭਾਵ ਨਹੀਂ, ਅਸੀਂ ਸਾਰੇ ਐਕਸਟਰਨਲ ਇਨਫਲੂਐਂਸ ਤੋਂ ਆਜ਼ਾਦ ਆ। ਉਹ ਸਭ ਝੂਠ ਆ। ਅਮਰੀਕਾ ਨੇ ਪ੍ਰਭਾਵ ਪਾਇਆ ਹੈ, ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਇੰਡੀਆ ਨੂੰ ਕਿ ਤੁਸੀਂ ਪਾਕਿਸਤਾਨ ਆਪਣੇ ਸੰਬੰਧ ਚੰਗੇ ਕਰੋ, ਕਿਉਂਕਿ ਤੁਹਾਡੇ ਮੁਲਕਾਂ ਦੇ ਅਗਰ ਸੰਬੰਧ ਚੰਗੇ ਨਾ ਹੋਏ ਤੇ ਅਫਗਾਨ ਹਕੂਮਤ ਕਾਇਮ ਨਹੀਂ ਰਹਿ ਸਕਦੀ। ਔਰ ਅਫਗਾਨ ਹਕੂਮਤ ਚਲੀ ਗਈ ਤੇ ਅਮਰੀਕਾ ਨੇ ਜਿਹੜੇ 12-15 ਸਾਲ ਉੱਥੇ ਅਫਗਾਨਿਸਤਾਨ 'ਚ ਬਹਿ ਕੇ ਜੋ ਕੋਸ਼ਿਸ਼ ਕੀਤੀ ਹੈ ਵੀ ਉੱਥੇ ਅਮਨ ਆਏ, ਉਹ ਸਾਰੀ ਖਤਮ ਹੋ ਜਾਏਗੀ ਰਾਤੋਂ ਰਾਤ। ਸੋ ਇਸ ਵਾਸਤੇ ਮੋਦੀ ਪਾਕਿਸਤਾਨ ਗਿਆ, ਜਿਹੜੀ ਕਿ ਇੱਕ ਬੜੀ ਖੁਸ਼ਾਇਨ ਗੱਲ ਸੀ, ਬੜੀ ਚੰਗੀ ਗੱਲ ਸੀ ਕਿ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਅਮਨ ਆਉਣਾ ਚਾਹੀਦਾ। ਲੜ ਕੇ ਇਹਨਾਂ ਨੇ ਅੱਗੇ ਕੁਛ ਨਹੀਂ ਖੱਟਿਆ, ਅੱਗੇ ਵੀ ਕੁਛ ਨਹੀਂ ਇਹਨਾਂ ਨੂੰ ਮਿਲਣਾ। ਔਰ ਅਗਰ ਆਪਣੇ ਇਹ ਮਸਲੇ ਹੱਲ ਕਰ ਲੈਣ ਤੇ ਬਹੁਤ ਚੰਗੀ ਗੱਲ ਸੀ, ਅਫਗਾਨਿਸਤਾਨ 'ਚ ਵੀ ਅਮਨ ਆ ਜਾਣਾ ਸੀ ਦੋਵਾਂ ਮੁਲਕਾਂ ਦਰਮਿਆਨ। ਪਰ ਨੀਅਤਾਂ ਠੀਕ ਨਹੀਂ ਹੈ ਲੋਕਾਂ ਦੀਆਂ, ਕਿਉਂਕਿ ਜੇ ਅਮਨ ਆ ਗਿਆ ਦੋਵਾਂ ਮੁਲਕਾਂ ਦੇ ਦਰਮਿਆਨ ਤੇ ਜਿਹੜੀ ਨਾਅਰਿਆਂ ਦੀ ਸਿਆਸਤ ਕੀਤੀ ਜਾਂਦੀ ਹੈ, ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਘੱਟ ਗਿਣਤੀਆਂ ਦੇ ਕਾਰਨ ਦੇ ਨਾਂ ਤੇ ਵੋਟ ਲੈਂਦੀ ਹੈ, ਕਦੇ ਪਾਕਿਸਤਾਨ ਵਿਰੋਧ ਦੇ ਨਾਂ ਤੇ ਵੋਟ ਲੈਂਦੀ, ਉਹਨੂੰ ਵੋਟ ਕੌਣ ਦਊਗਾ? ਫਿਰ ਉਹ ਫੌਜਾਂ ਜਿਨ੍ਹਾਂ ਦੋਵਾਂ ਮੁਲਕਾਂ ਦੀਆਂ ਜਿਨ੍ਹਾਂ ਦਾ ਬਜਟ ਇੰਨਾ ਜ਼ਿਆਦਾ ਹੈ ਕਿ ਗਰੀਬ ਬੰਦੇ ਨੂੰ ਖਾਣ ਲਈ ਰੋਟੀ ਨਹੀਂ, ਪਰ ਸਾਡੇ ਕੋਲ ਮਿਜ਼ਾਈਲ ਔਰ ਐਟਮ ਬੰਬ ਬਿਲਕੁਲ ਲੇਟੈਸਟ ਕਿਸਮ ਦੇ ਨੇ ਔਰ ਬੇਸ਼ੁਮਾਰ ਫੌਜ ਹੈ, ਉਹਨਾਂ ਦੀ ਫਿਰ ਕੀ ਲੋੜ ਰਹਿ ਜਾਏਗੀ? ਸੋ ਇਸ ਵਾਸਤੇ ਇਹ ਜਿਹੜੇ ਪੀਸ ਪ੍ਰੋਸੈਸ ਸੀ, ਮੈਨੂੰ ਪਹਿਲੇ ਵੀ ਸੀ ਵੀ ਇਹ ਕਿਸੇ ਪਾਸੇ ਨਹੀਂ ਲੱਗਣਾ। ਇਹ ਸਾਰਾ ਇੱਕ ਫੋਟੋ ਸੈਸ਼ਨ ਹੋ ਰਿਹਾ ਜਿਸ ਭਾਰਤ ਵਿਖਾਉਣ ਦੀ ਕੋਸ਼ਿਸ਼ ਕਰ ਰਿਹਾ ਅਮਰੀਕਾ ਨੂੰ ਕਿ ਲੋ ਦੇਖੋ ਜੀ, ਅਸੀਂ ਮਹਾਰਾਜ ਤੁਹਾਡੇ ਕਹਿਣ ਦੇ ਉੱਤੇ ਪਾਕਿਸਤਾਨ ਗਏ ਵੀ, ਅਸੀਂ ਪਹਿਲ ਕਦਮੀ ਵੀ ਕੀਤੀ ਆ, ਅਸੀਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੂੰ ਬਗੈਰ ਇਨਵੀਟੇਸ਼ਨ ਦੇ ਵੀ ਮਿਲੇ, ਸਾਡੀ ਫੋਰਨ ਮਿਨਿਸਟਰ ਵੀ ਪਾਕਿਸਤਾਨ ਗਈ, ਸਾਡਾ ਪ੍ਰਾਈਮ ਮਿਨਿਸਟਰ ਵੀ ਗਿਆ ਪਾਕਿਸਤਾਨ, ਪਰ ਦੇਖੋ ਜੀ ਪਠਾਨਕੋਟ 'ਚ ਉਹਨਾਂ ਨੇ ਕੀ ਕਰ ਦਿੱਤਾ। ਬਿਲਕੁਲ ਵੀਰ ਜੀ। ਅੱਛਾ, ਤੁਸੀਂ ਇਸ ਤੋਂ ਪਹਿਲਾਂ ਥੋੜਾ ਜਿਹਾ ਦੇਖੋ ਕਿ ਇਹ ਕੰਮ ਬੰਬਈ ਅਟੈਕਸ ਕਰਕੇ ਕੀਤਾ ਗਿਆ। ਮੁਸ਼ਰਫ ਦੌਰ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਡਾਇਲੌਗ ਸ਼ੁਰੂ ਹੋਏ ਸੀ ਇੰਡੀਆ ਨਾਲ, ਮਨਮੋਹਨ ਸਿੰਘ ਦਾ ਆਪਣਾ ਆਖਣਾ ਹੈ ਐਜ਼ ਅ ਪ੍ਰਾਈਮ ਮਿਨਿਸਟਰ ਆਫ ਇੰਡੀਆ ਕਿ ਮੁਸ਼ਰਫ ਦੌਰ 'ਚ ਅਸੀਂ ਕਸ਼ਮੀਰ ਦੇ ਮਸਲੇ ਦੇ ਹੱਲ ਦੇ ਬਹੁਤ ਨੇੜੇ ਪਹੁੰਚ ਗਏ ਸੀ ਔਰ ਹੋਰ ਵੀ ਜਿਹੜੇ ਸਾਡੇ ਆਊਟਸਟੈਂਡਿੰਗ ਇਸ਼ੂ ਆ। ਪਰ ਉਸ ਵੇਲੇ ਇੱਕ ਬੰਬਈ ਅਟੈਕ ਕੀਤਾ ਗਿਆ ਔਰ ਮੁੰਬਈ ਅਟੈਕ ਦੇ ਬਾਅਦ ਜਿਹੜਾ ਕੰਪੋਜ਼ਿਟ ਉਹਨੂੰ ਕਿਹਾ ਗਿਆ, ਉਸ ਵੇਲੇ ਪਾਕਿਸਤਾਨ ਔਰ ਭਾਰਤ ਦਰਮਿਆਨ ਜਿਹੜਾ ਡਾਇਲੌਗ ਚੱਲਿਆ ਉਹਨੂੰ ਕੰਪੋਜ਼ਿਟ ਡਾਇਲੌਗ ਕਿਹਾ ਜਾਂਦਾ, ਉਹ ਕੰਪੋਜ਼ਿਟ ਡਾਇਲੌਗ ਫੌਰਨ ਬੰਦ ਕਰ ਦਿੱਤਾ ਗਿਆ। ਜਿਸ ਵੇਲੇ ਦੋਵੇਂ ਮੁਲਕ ਅਮਨ ਕਾਇਮ ਕਰਨ ਦੇ ਔਰ ਆਪਣੇ ਜਿਹੜੇ ਵੱਡੇ ਮੁੱਖ ਮੁੱਦੇ ਆ ਉਹ ਹੱਲ ਕਰਨ ਦੇ ਨੇੜੇ ਪਹੁੰਚੇ ਤੇ ਉਹ ਐਨ ਉਸ ਵੇਲੇ ਜਿਹੜੀ ਆ ਉਹ ਮੁੰਬਈ ਅਟੈਕ ਦੀ ਘਟਨਾ ਵਾਪਰ ਗਈ। ਉਹਦੇ ਬਾਅਦ ਇੰਡੀਆ ਨੇ ਜਿਹੜਾ ਹੈ ਕੰਪੋਜ਼ਿਟ ਡਾਇਲੌਗ ਬੰਦ ਕਰ ਦਿੱਤਾ ਔਰ ਜਿਹੜੇ ਮਸਲੇ ਬਿਲਕੁਲ ਹੱਲ ਹੋਣ ਦੇ ਨੇੜੇ ਸੀ ਉਹ ਖਤਮ ਹੋ ਗਏ। ਔਰ ਉਹਦੇ ਬਾਅਦ ਕਈ ਵਾਰੀ ਕੋਸ਼ਿਸ਼ ਕੀਤੀ ਗਈ, ਅਮਰੀਕਾ ਨੇ ਵੀ ਬਹੁਤ ਪ੍ਰਭਾਵ ਪਾਇਆ ਦੋਵਾਂ ਮੁਲਕਾਂ ਤੇ ਵੀ ਤੁਸੀਂ ਆਪਣਾ ਡਾਇਲੌਗ ਜਾਰੀ ਰੱਖੋ, ਪਰ ਉਹ ਡਾਇਲੌਗ ਕੁਝ ਵੀ ਨਹੀਂ ਸੀ ਹੁੰਦਾ। ਇਹ ਇਕੱਠੇ ਹੋ ਕੇ ਫੋਟੋ ਖਿਚਾ ਲੈਂਦੇ ਸੀ ਔਰ ਦੱਸ ਦਿੰਦੇ ਸੀ ਵੀ ਅਸੀਂ ਡਾਇਲੌਗ ਕਰ ਰਹੇ ਹਾਂ, ਪਰ ਉਹ 'ਚ ਨਿਕਲਿਆ ਕੁਝ ਨਹੀਂ। ਅਖੀਰ ਪਾਕਿਸਤਾਨ ਨੇ ਕਹਿ ਦਿੱਤਾ ਕਿ ਅਸੀਂ ਮਜ਼ੀਦ ਹੁਣ ਕੋਈ ਮੀਟਿੰਗ ਨਹੀਂ ਕਰਨੀ, ਕਿਉਂਕਿ ਜਿਸ ਵੇਲੇ ਸਾਡੇ ਸੈਕਟਰੀ ਮਿਲਦੇ ਆ ਫੋਰਨ ਸੈਕਟਰੀਜ਼ ਤਾਂ ਭਾਰਤ ਇੱਕੋ ਹੀ ਗੱਲ ਕਹਿੰਦਾ ਕਿ ਤੁਸੀਂ ਮੁੰਬਈ ਅਟੈਕਸ ਦੇ ਜਿਹੜੇ ਹਮਲਾਵਰ ਸੀ ਉਹਨਾਂ ਦਾ ਕੀ ਕੀਤਾ, ਯਾਨੀ ਉਸ ਤੋਂ ਵੱਖ ਗੱਲ ਹੀ ਕੋਈ ਨਹੀਂ ਕਰਦਾ। ਸੋ ਪਾਕਿਸਤਾਨ ਨੇ ਅਖੀਰ ਤੰਗ ਆ ਕੇ ਭਾਰਤ ਨੂੰ ਇਹ ਜਵਾਬ ਦਿੱਤਾ ਕਿ ਤੁਹਾਨੂੰ ਇੱਕ ਮੁੰਬਈ ਅਟੈਕ ਦਾ ਰੌਲਾ, ਸਾਡੇ ਮੁਲਕ 'ਚ ਹਰ ਰੋਜ਼ ਮੁੰਬਈ ਅਟੈਕ ਵਰਗੇ ਕਈ ਅਟੈਕ ਹੋਏ ਆ ਜਿਸ 'ਚ ਕਈ ਹਜ਼ਾਰ ਪਾਕਿਸਤਾਨੀ ਫੌਜੀਆਂ ਔਰ ਆਮ ਜਨਤਾ ਦੀ ਜਾਨ ਗਈ ਹੈ, ਪਰ ਅਸੀਂ ਫਿਰ ਵੀ ਤੁਹਾਡੇ ਨਾਲ ਜਿਹੜਾ
ਉਹ ਬਾਰ-ਬਾਰ ਨੈਗੋਸ਼ੀਏਟ ਕਰ ਰਹੇ ਹਾਂ ਤੇ ਅਗਰ ਤੁਸੀਂ ਇਹ ਗੱਲ ਇੱਕੋ ਗੱਲ ਤੇ ਅੜਿਆ ਰਹਿਣਾ ਔਰ ਗੱਲ ਅੱਗੇ ਨਹੀਂ ਤੋਰਨੀ ਤੇ ਅਸੀਂ ਅੱਜ ਤੋਂ ਬਾਅਦ ਤੁਹਾਡੇ ਨਾਲ ਹੋਰ ਮਜ਼ੀਦ ਕਿਸੇ ਕਿਸਮ ਦਾ ਡਾਇਲੌਗ ਕਰਨ ਨੂੰ ਤਿਆਰ ਨਹੀਂ ਜੀ। ਸੋ ਉਹਦੇ ਬਾਅਦ ਦੋਵਾਂ ਮੁਲਕਾਂ ਦੀ ਤਰਫੋਂ ਇਹ ਡਾਇਲੌਗ ਖਤਮ ਹੋ ਗਏ। ਇੱਕ ਅਹਿਮ ਚੀਜ਼ ਹੋਈ ਜੁਲਾਈ 16 2009 ਨੂੰ ਜਦੋਂ ਪ੍ਰਾਈਮ ਮਿਨਿਸਟਰ ਗਿਲਾਨੀ ਤੇ ਮਨਮੋਹਨ ਸਿੰਘ ਦੀ ਮੁਲਾਕਾਤ ਹੋਈ ਸੀ ਸ਼ਰਮ ਸ਼ੇਖ 'ਚ ਇੱਕ ਇਜਿਪਸ਼ੀਅਨ ਸਿਟੀ 'ਚ, ਜਿੱਥੇ ਇੱਕ ਦੋਵਾਂ ਮੁਲਕਾਂ ਦੀ ਤਰਫੋਂ ਇੱਕ ਜਾਰੀ ਹੋਇਆ ਸੀ ਡੈਕਲੇਰੇਸ਼ਨ ਜਿਸ 'ਚ ਭਾਰਤ ਮੰਨਿਆ ਸੀ ਕਿ ਰੌ ਦੀ ਜਿਹੜੀ ਇਨਵੋਲਵਮੈਂਟ ਬਲੋਚਿਸਤਾਨ ਔਰ ਹੋਰ ਇਲਾਕਿਆਂ 'ਚ ਬੰਦ ਕੀਤੀ ਜਾਏਗੀ। ਉਹਦੇ ਬਾਅਦ ਭਾਰਤ ਦੇ ਵਿੱਚ ਇੱਕ ਬਹੁਤ ਵੱਡਾ ਭੁਚਾਲ ਆਇਆ। ਉਸ ਵੇਲੇ ਬੀਜੇਪੀ ਜਿਹੜੇ ਸਨ ਇਹ ਆਪੋਜੀਸ਼ਨ ਸਨ, ਇਹਨਾਂ ਨੇ ਮਨਮੋਹਨ ਸਿੰਘ ਦੀ ਬਹੁਤ ਬੁਰੀ ਹਾਲਤ ਕੀਤੀ ਸੀ ਔਰ ਕਿਹਾ ਸੀ ਕਿ ਤੁਸੀਂ ਕਿਸ ਤਰ੍ਹਾਂ ਮੰਨ ਕੇ ਆ ਗਏ ਵੀ ਸਾਡੀ ਉੱਥੇ ਇਨਵੋਲਵਮੈਂਟ ਹੈ। ਸੋ ਉਹਦੇ ਬਾਅਦ ਇਹ ਡਾਇਲੌਗ ਮੁਸਲਸਲ ਰੁਕਿਆ ਆਇਆ ਹੈ ਔਰ ਜਿਸ ਤਰ੍ਹਾਂ ਮੁੰਬਈ ਅਟੈਕ ਨੂੰ ਬਹਾਨਾ ਬਣਾ ਕੇ ਭਾਰਤ ਨੇ ਡਾਇਲੌਗ ਨੂੰ ਅੱਗੇ ਨਹੀਂ ਵਧਾਇਆ, ਹੁਣ ਮੈਨੂੰ ਡਰ ਇਹ ਹੈ ਕਿ ਪਠਾਨਕੋਟ ਦੇ ਹਮਲੇ ਨੂੰ ਬੁਨਿਆਦ ਬਣਾ ਕੇ ਜਿਹੜਾ ਅਮਰੀਕਾ ਇਹਨਾਂ ਪ੍ਰੈਸ਼ਰਾਈਜ਼ ਕਰ ਰਹੇ ਦੋ ਮੁਲਕਾਂ ਨੂੰ ਡਾਇਲੌਗ ਬਹਾਲ ਕਰਨ ਦਾ ਉਹ ਪ੍ਰੋਸੈਸ ਅੱਗੇ ਨਹੀਂ ਚੱਲ ਸਕੂਗਾ। ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਪਹਿਲਾਂ ਮੁੰਬਈ ਦਾ ਅਟੈਕ ਹੋਇਆ ਸੀਗਾ ਤੇ ਹੁਣ ਸੇਮ ਹੀ ਨਾਟਕ ਫਿਰ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਮੋਦੀ ਮਿਲ ਕੇ ਆਇਆ ਹੈ ਨਵਾਜ਼ ਸ਼ਰੀਫ ਨੂੰ। ਹੁਣ ਉਸ ਤੋਂ ਕੁਝ ਦਿਨ ਬਾਅਦ ਇੱਕਦਮ ਨਵੇਂ ਸਾਲ ਦੇ ਅਗਲੇ ਦਿਨ ਇਹਨਾਂ ਨੇ ਕਿਹਾ ਕਿ ਜਿਹੜਾ ਪਠਾਨਕੋਟ ਜਿਹੜਾ ਹਮਲਾ ਹੋਇਆ ਟੈਸਟ ਅਟੈਕ ਹੋਇਆ ਉਹ ਸਾਰੇ ਪਾਕਿਸਤਾਨ ਤੋਂ ਆਏ ਸੀ, ਦਹਿਸ਼ਤਗਰਦ ਟੈਸਟ ਉਧਰੋਂ ਆਏ ਸੀਗੇ। ਇੰਡੀਆ ਪਾਕਿਸਤਾਨ ਤੇ ਇਲਜ਼ਾਮ ਲਗਾ ਰਿਹਾ ਹੈ। ਈਵਨ ਦੋ ਕੈਨੇਡਾ ਜਿਹੜੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਉਹ ਪਾਕਿਸਤਾਨ ਨੂੰ ਕਹਿ ਰਹੇ ਨੇ ਕਿ ਥੋੜਾ ਜਿਹਾ ਸਹਿਮ ਕੇ ਰੱਖੋ ਇਸ ਚੀਜ਼ ਤੋਂ। ਅਮਰੀਕਾ ਜਿਹੜੀ ਆ ਉਹ ਇੰਡੀਆ ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਜਿਸ ਤੁਸੀਂ ਕਹਿ ਕੇ ਸੰਬੰਧ ਬਣਾਉਣ ਦੇ ਵਿੱਚ। ਤਾਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਟੈਰਰਿਸਟ ਅਟੈਕ ਹੈ, ਡੂ ਯੂ ਥਿੰਕ ਇਟਸ ਅ ਰੀਅਲ ਟੈਰਰਿਸਟ ਅਟੈਕ ਔਰ ਇਟਸ ਅ ਫੇਕ ਟੈਰਰਿਸਟ ਅਟੈਕ ਕਿ ਜਿਹੜੇ ਸੰਬੰਧ ਨੇ ਇਹਨਾਂ ਨੂੰ ਇੱਥੇ ਤੋੜਨ ਦੇ ਲਈ? ਵਾਟ ਡੂ ਯੂ ਥਿੰਕ ਅਬਾਊਟ ਦੈਟ? ਦੇਖੋ ਭੈਣ ਜੀ, ਇਸ ਤਰ੍ਹਾਂ ਦੇ ਜਿਹੜੇ ਫੇਕ ਅਟੈਕਸ ਆ ਨਾ ਉਹ ਕਰਾਉਣਾ ਇੰਡੀਆ ਦੀ ਇੱਕ ਰੀਤ ਹੈ ਔਰ ਫਿਰ ਜ਼ਿੰਮੇਵਾਰੀ ਕਿਸੇ ਹੋਰ ਤੇ ਸੁੱਟ ਦੇਣਾ। ਸਾਡੇ ਸਾਹਮਣੇ ਦੋ ਵੱਡੀਆਂ ਮਿਸਾਲਾਂ ਨੇ ਔਰ ਉਹ ਪਾਕਿਸਤਾਨੀ ਕਿਸੇ ਨੇ ਨਹੀਂ ਦੱਸੀਆਂ ਬਲਕਿ ਬਾਹਰ ਦੇ ਮੀਡੀਆ ਤੋਂ ਔਰ ਭਾਰਤੀ ਰਿਪੋਰਟਾਂ ਤੋਂ ਹੀ ਸਾਨੂੰ ਪਤਾ ਚੱਲਦੀਆਂ ਨੇ। ਇੱਕ ਤੇ ਤੁਹਾਨੂੰ ਪਤਾ ਜਿਸ ਵੇਲੇ ਪ੍ਰੈਜ਼ੀਡੈਂਟ ਕਲਿੰਟਨ ਗਿਆ ਸੀ ਇੰਡੀਆ ਤਾਂ ਉਸ ਵੇਲੇ ਸਾਡੇ ਕੁਝ ਸਿੱਖ ਭਰਾਵਾਂ ਦੀ ਸ਼ਹਾਦਤ ਹੋਈ ਸੀ ਕਸ਼ਮੀਰ 'ਚ ਔਰ ਉਹਦਾ ਇਲਜ਼ਾਮ ਕਸ਼ਮੀਰੀਆਂ ਤੇ ਪਾ ਦਿੱਤਾ ਗਿਆ ਸੀ ਕਿ ਕਸ਼ਮੀਰੀ ਜਿਹੜੇ ਕੱਟੜਪੰਥੀ ਅੱਤਵਾਦੀ ਆ ਉਹਨਾਂ ਨੇ ਸਿੱਖਾਂ ਨੂੰ ਉੱਥੇ ਸ਼ਹੀਦ ਕੀਤਾ ਹੈ। ਪਰ ਇੱਕ ਕਿਤਾਬ ਹੈ ਉਸ ਵਕਤ ਦੀ ਜਿਹੜੀ ਫੋਰਨ ਸੈਕਟਰੀ ਸੀ ਤੁਹਾਡੇ ਮੁਲਕ ਦੀ, ਸੈਕਟਰੀ ਆਫ ਸਟੇਟ ਮੈਡਲਿਨ ਆਲਬਰਾਈਟ, ਉਹਨੇ ਕਿਤਾਬ ਲਿਖੀ ਆ ਮਾਈਟੀ ਐਂਡ ਆਲਮਾਈਟੀ। ਉਹਦੇ ਚੋਂ ਕਹਿੰਦੀ ਆ ਵੀ ਪ੍ਰੈਜ਼ੀਡੈਂਟ ਕਲਿੰਟਨ ਨੇ ਉਹਨੂੰ ਕਿਹਾ ਔਰ ਅਮਰੀਕਨ ਏਜੰਸੀਆਂ ਜਿਸ ਵੇਲੇ ਇਨਵੈਸਟੀਗੇਟ ਕੀਤਾ ਕਿ ਉਹ ਜਿਹੜੇ ਸਾਡੇ ਸਿੱਖ ਭਰਾਵਾਂ ਦੀ ਸ਼ਹੀਦੀ ਹੋਈ ਸੀ ਉਹ ਅਸਲ 'ਚ ਕਸ਼ਮੀਰੀ ਖਾੜਕੂਆਂ ਨੇ ਨਹੀਂ ਸੀ ਕੀਤੀ, ਉਹ ਕਰਨ ਵਾਲੀਆਂ ਭਾਰਤੀ ਏਜੰਸੀਆਂ ਸਨ ਤਾਂ ਕਿ ਇਲਜ਼ਾਮ ਲਾਇਆ ਜਾ ਸਕੇ ਕਸ਼ਮੀਰੀਆਂ ਦੇ ਉੱਤੇ ਤੇ ਪਾਕਿਸਤਾਨੀ ਦੇ ਉੱਤੇ ਕਿ ਦੇਖੋ ਜੀ ਇਸ ਰੀਜਨ 'ਚ ਇਹ ਅੱਤਵਾਦ ਫੈਲਾ ਰਹੇ ਆ। ਸੋ ਕਰਵਾਇਆ ਨਾ ਖੁਦ ਸੀ। ਇਸੇ ਤਰ੍ਹਾਂ ਸਮਝੌਤਾ ਐਕਸਪ੍ਰੈਸ ਦੇ ਵਿੱਚ ਜਿਹੜੇ ਇੰਨੇ ਬੰਦੇ ਜ਼ਿੰਦਾ ਸਾੜ ਦਿੱਤੇ ਗਏ ਉਹਦਾ ਇਲਜ਼ਾਮ ਵੀ ਪਾਕਿਸਤਾਨ ਤੇ ਲਾਇਆ ਗਿਆ ਵੀ ਪਾਕਿਸਤਾਨ ਨੇ ਟੈਰਰਿਸਟ ਐਕਟੀਵਿਟੀ ਕਰਾਈ ਹੈ ਤੇ ਬਾਅਦ 'ਚ ਉਹਦਾ ਜ਼ਿੰਮੇਦਾਰ ਕਰਨਲ ਪ੍ਰੋਹਤ ਨਿਕਲਿਆ ਤਾਂ ਹੋਰ ਕੱਟੜਪੰਥੀ ਜਿਹੜੀਆਂ ਹਿੰਦੂਤਵਵਾਦੀਆਂ ਦੇ ਏਜੰਟ ਆ ਉਹ ਨਿਕਲੇ। ਸੋ ਇਸ ਤਰ੍ਹਾਂ ਦਾ ਇਹ ਅਟੈਕ ਹੈ ਪਰ ਇਹ ਅਟੈਕ ਤੇ ਬਹੁਤ ਵੱਡਾ ਡਰਾਮਾ ਜਿਸ ਤਰ੍ਹਾਂ ਗੁਰਦਾਸਪੁਰ ਅਟੈਕ ਸੀ ਉਸ ਤਰ੍ਹਾਂ ਦਾ ਹੀ ਲਗਭਗ ਇਹ ਡਰਾਮਾ ਹੈ। ਤਾਂ ਮੈਂ ਇਹਨਾਂ ਨੂੰ ਕਹਿਣਾ ਚਾਹਾਂ ਵੀ ਡਰਾਮਾ ਕਰਨਾ ਤਾਂ ਕੋਈ ਠੀਕ ਤਰੀਕੇ ਨਾਲ ਕਰੋ। ਤੁਸੀਂ ਡਰਾਮਾ ਵੀ ਏਡੇ ਭੌਂਡੇ ਅੰਦਾਜ਼ ਨਾਲ ਕਰਦੇ ਹੋ ਵੀ ਕਿ ਲੋਕਾਂ ਨੂੰ ਪਤਾ ਚੱਲ ਜਾਂਦਾ ਵੀ ਇਹ ਡਰਾਮਾ। ਦੇਖੋ ਪਹਿਲੀ ਦੋ ਤਿੰਨ ਚੀਜ਼ਾਂ ਜਿਹੜੀਆਂ ਇਸ ਅਟੈਕ ਤੋਂ ਸਾਨੂੰ ਸਮਝਣ ਦੀ ਲੋੜ ਹੈ। ਪਹਿਲਾਂ ਤਾਂ ਅੱਜ ਤੱਕ ਇਹ ਨਹੀਂ ਪਤਾ ਚੱਲਿਆ ਵੀ ਬੰਦੇ ਕਿੰਨੇ ਸੀ। ਕਦੇ ਕਿਹਾ ਗਿਆ 4 ਸੀ, ਕਦੇ ਕਿਹਾ ਗਿਆ 5 ਸੀ, ਕਦੇ ਕਿਹਾ ਗਿਆ 7 ਸੀ। ਮੰਨ ਲਓ 7 ਹੀ ਸਨ। ਇੰਨੇ ਉਹ ਬੰਦੇ ਸਨ ਜਾਂ ਜਿੰਨ ਸਨ ਜਿਹੜੇ ਇੰਨੇ ਦਿਨ ਜਿਹੜੇ ਆ ਐਡੀ ਵੱਡੀ ਭਾਰਤੀ ਸੈਨਾ ਏਜੰਸੀਆਂ ਡਰੋਨ ਤੇ ਹੈਲੀਕਾਪਟਰਾਂ ਦੇ ਸਾਹਮਣੇ ਖੜੇ ਰਹੇ। ਇਨਸਾਨ ਤੇ ਇੰਨੀ ਦੇਰ ਨਹੀਂ ਖੜਾ ਰਹਿ ਸਕਦਾ। ਤੁਸੀਂ ਮੈਂ ਸਾਰੇ ਅਸੀਂ ਇਨਸਾਨ ਆ, ਰੋਬੋਟ ਜਾਂ ਜਿੰਨ ਤੇ ਨਹੀਂ। ਸਾਨੂੰ ਭੁੱਖ ਵੀ ਲੱਗਦੀ ਹੈ, ਸਾਨੂੰ ਨੀਂਦਰ ਵੀ ਆਉਂਦੀ ਹੈ ਔਰ ਇਸ ਤਰ੍ਹਾਂ ਦਾ ਮਾਹੌਲ ਬਣਿਆ ਵਾ ਜਿੱਥੋਂ ਗੋਲੀਆਂ ਵਰ ਰਹੀਆਂ ਹੁਣ ਫੌਜ ਬਾਹਰ ਹੋਵੇ ਤੁਸੀਂ ਕਿੰਨੀ ਕੁ ਦੇਰ 7 ਬੰਦੇ ਖੜੇ ਰਹਿ ਸਕਦੇ? ਬਿਲਕੁਲ ਜੀ। ਫਿਰ ਇਹ ਕਹਿੰਦੇ ਨੇ ਕਿ ਜੀ ਅਸੀਂ ਸਾਡੇ ਕੋਲ ਐਡੀ ਭਾਰੀ ਫੌਜ ਵੀ ਹੈ, ਸਾਰਾ ਕੁਛ ਹੈ, ਤੁਸੀਂ ਉਹਨਾਂ ਚੋਂ ਇੱਕ ਵੀ ਬੰਦਾ ਜ਼ਿੰਦਾ ਨਹੀਂ ਫੜ ਸਕੇ। ਕਿਉਂ ਨਹੀਂ ਫੜਿਆ? ਤੁਸੀਂ ਜ਼ਿੰਦਾ ਫੜ ਲੈਂਦੇ ਤਾਂ ਲੋਕਾਂ ਦੇ ਸਾਹਮਣੇ ਲਿਆਉਣਾ ਪੈਣਾ ਸੀ ਵੀ ਉਹ ਬੰਦੇ ਕਿੱਥੋਂ ਆਏ, ਉਹਨਾਂ ਦਾ ਕੀ ਲਿੰਕ ਹੈ, ਕਿਹਦੇ ਨਾਲ ਹੈ। ਤੁਸੀਂ ਸਾਰੇ ਬੰਦੇ ਮਾਰ ਦਿੱਤੇ। ਤੁਸੀਂ ਅੰਦਰ ਹੁਣ ਤਾਂ ਸਾਰੀ ਦੁਨੀਆ ਨੂੰ ਪਤਾ ਅਜਿਹੀਆਂ ਗੈਸਾਂ ਨਿਕਲੀਆਂ, ਤੁਸੀਂ ਸਿਰਫ ਇੱਕ ਗੈਸ ਬੰਬ ਅੰਦਰ ਸੁੱਟ ਦੇ ਜਿਹਦੇ ਨਾਲ ਉਹ ਬੰਦੇ ਬੇਹੋਸ਼ ਹੋ ਜਾਣੇ ਸਨ। ਕਈ ਤਰ੍ਹਾਂ ਦੀ ਨਰਵਸ ਗੈਸਿਸ ਮੌਜੂਦ ਨੇ, ਉਹ ਬੰਦੇ ਜ਼ਿੰਦਾ ਫੜੇ ਜਾ ਸਕਦੇ ਸੀ, ਉਹਨਾਂ ਨੂੰ ਜ਼ਿੰਦਾ ਕਿਉਂ ਨਹੀਂ ਫੜਿਆ ਗਿਆ? ਫਿਰ ਜਿਹੜਾ ਇੰਡੀਆ ਦਾ ਪ੍ਰਧਾਨ ਮੰਤਰੀ ਆ ਉਹ ਤੇ ਗ੍ਰਹਿ ਮੰਤਰੀ ਟਵੀਟ ਕਰਦਾ ਕਿ ਜੀ ਅਸਾਂ ਕਾਬੂ ਪਾ ਲਿਆ, ਆਪਰੇਸ਼ਨ ਕਾਮਯਾਬ ਹੋ ਗਿਆ। ਉਹਦੇ ਬਾਅਦ ਵੀ ਇੱਕ ਦਿਨ ਹੋਰ ਕਈ ਘੰਟੇ ਜਿਹੜਾ ਆਪਰੇਸ਼ਨ ਚੱਲਿਆ ਵਾ। ਫਿਰ ਇਹ ਕਹਿੰਦਾ ਗ੍ਰਹਿ ਮੰਤਰੀ ਇੰਡੀਆ ਦਾ
ਕਿ ਜੀ ਸਾਡਾ ਨੁਕਸਾਨ ਘੱਟ ਹੋਇਆ ਕਿਉਂਕਿ ਸਾਨੂੰ ਪਹਿਲਾਂ ਤੋਂ ਇਨਫੋਰਮੇਸ਼ਨ ਹੈ ਸੀ ਕਿ ਇਸ ਤਰ੍ਹਾਂ ਦਾ ਅਟੈਕ ਹੋਣ ਜਾ ਰਿਹਾ। ਭਾਈ ਜੇ ਤੁਹਾਨੂੰ ਇਨਫੋਰਮੇਸ਼ਨ ਹੈ ਸੀ ਤੇ ਤੁਸੀਂ ਕੀ ਕੀਤਾ ਫਿਰ? ਜਿਹਨੂੰ ਤੁਹਾਡੇ ਕੋਲ ਇਨਪੁਟ ਹੈ ਕਿ ਇੱਥੇ ਹਮਲਾ ਹੋਣ ਵਾਲਾ, ਤੇ ਜਿਹਨੇ ਤੁਹਾਨੂੰ ਇਨਪੁਟ ਦਿੱਤੀ ਆ ਉਹਨੇ ਵੀ ਤਾਂ ਦੱਸਿਆ ਹੋਊਗਾ ਕੌਣ ਹੋਊਗਾ, ਕਿੱਥੋਂ ਐਂਟਰ ਹੋਏਗਾ, ਤੁਸੀਂ ਕਿਉਂ ਨਹੀਂ ਉਹ ਸੁਰੱਖਿਆ ਵਾਸਤੇ ਕੁਝ ਕੀਤਾ ਜੀ? ਸੋ ਇਹ ਸਾਰੀਆਂ ਅੱਛਾ ਫਿਰ ਸੋ ਕਾਲਡ ਕਿਹਾ ਗਿਆ ਜੀ ਟੇਪਾਂ ਕਿ ਉਰਦੂ ਚੋਂ ਗੱਲ ਕਰ ਰਹੇ ਸੀ ਪਾਕਿਸਤਾਨ ਆਪਣੀ ਮਾਂ ਦੇ ਨਾਲ, ਇੱਕ ਆਦਮੀ ਗੱਲ ਕਰ ਰਿਹਾ ਸੀ ਉਰਦੂ ਤਾਂ ਬੋਲਣ ਵਾਲੇ ਬੇਸ਼ੁਮਾਰ ਹਿੰਦੁਸਤਾਨ 'ਚ ਨੇ। ਫਿਰ ਅੱਜ ਤੱਕ ਮੈਨੂੰ ਤਾਂ ਉਹ ਵੀਡੀਓ ਜਾਂ ਆਡੀਓ ਰਿਕਾਰਡਿੰਗ ਅੱਜ ਤੱਕ ਮੀਡੀਆ ਤੱਕ ਨਹੀਂ ਆਈ, ਸਿਰਫ ਅਖਬਾਰਾਂ 'ਚ ਖਬਰ ਹੀ ਲੱਗੀ ਕਿ ਸਾਡੇ ਕੋਲ ਆਡੀਓ ਰਿਕਾਰਡਿੰਗ ਹੈ ਜਿਸ 'ਚ ਉਹ ਇੱਕ ਅੱਤਵਾਦੀ ਪਾਕਿਸਤਾਨ ਆਪਣੀ ਮਾਂ ਨਾਲ ਗੱਲ ਕਰ ਰਿਹਾ ਸੀ। ਮਾਂ ਕਹਿ ਰਹੀ ਸੀ ਪੁੱਤ ਰੋਟੀ ਜ਼ਰੂਰ ਖਾ ਕੇ ਜਾਈਂ। ਉਹ ਕਿਹੜੀ ਮਾਂ ਹੋਊਗੀ ਕਿ ਉਹਦਾ ਮੁੰਡਾ ਜਿਹੜਾ ਉਹ ਇੰਨੀਆਂ ਫੌਜਾਂ 'ਚ ਘਿਰਿਆ, ਉਹਨੂੰ ਪਤਾ ਇਹਨੇ ਬਚਣਾ ਨਹੀਂ, ਉਹਨੂੰ ਕਹਿ ਰਹੀ ਪੁੱਤ ਰੋਟੀ ਖਾ ਲਈ। ਯਾਨੀ ਅਜੀਬ ਤਰ੍ਹਾਂ ਦਾ ਡਰਾਮਾ, ਔਰ ਇੰਨੀ ਦੇਰ ਇਹ ਡਰਾਮਾ ਚੱਲਦਾ ਰਿਹਾ। ਮੇਰੀ ਸਮਝ ਤੋਂ ਬਾਹਰ ਆ ਵੀ ਇਹ ਲੋਕਾਂ ਨੂੰ ਪਾਗਲ ਕਿਉਂ ਬਣਾ ਰਹੇ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਹੈ ਮੈਂ ਸਮਝਦਾ ਇੱਕ ਤਾਂ ਇੰਟਰਨੈਸ਼ਨਲ ਐਸਪੈਕਟ ਹੈ ਕਿ ਇਹ ਚਾਹੁੰਦੇ ਨਹੀਂ ਕਿ ਪਾਕਿਸਤਾਨ ਭਾਰਤ ਦੇ ਜਿਹੜੇ ਸੰਬੰਧ ਆ ਉਹ ਠੀਕ ਹੋਣ ਔਰ ਜਿਹੜੇ ਆਊਟਸਟੈਂਡਿੰਗ ਇਸ਼ੂ ਆ ਉਹ ਠੀਕ ਹੋ ਜਾਣ। ਦੂਸਰਾ ਮਸਲਾ ਇਹ ਆ ਕਿਉਂਕਿ ਪਾਕਿਸਤਾਨ ਇਸ ਵੇਲੇ ਪੂਰਾ ਜ਼ੋਰ ਲਾ ਰਿਹਾ ਕਿ ਜੇ ਅਸੀਂ ਭਾਰਤ ਨਾਲ ਮੁਜ਼ਾਕਰਾਤ ਕਰਨੇ ਆ ਤੇ ਕਸ਼ਮੀਰ ਮੁੱਖ ਮੁੱਦਾ ਹੋਊਗਾ, ਕਸ਼ਮੀਰ ਦੇ ਬਗੈਰ ਅਸੀਂ ਕਿਸੇ ਕਿਸਮ ਦਾ ਡਾਇਲੋਗ ਕਰਨ ਨੂੰ ਤਿਆਰ ਨਹੀਂ। ਹੁਣ ਭਾਰਤ ਵਾਸਤੇ ਵੀ ਇਹ ਬਹੁਤ ਵੱਡਾ ਮਸਲਾ ਵੀ ਉਹ ਕਸ਼ਮੀਰ ਤੇ ਗੱਲ ਨਹੀਂ ਕਰਨਾ ਚਾਹੁੰਦਾ। ਸੋ ਅਗਰ ਡਾਇਲੋਗ ਕਰਦੇ ਨੇ, ਕਸ਼ਮੀਰ ਤੇ ਗੱਲ ਕਰਦੇ ਨੇ ਤੇ ਜ਼ਾਹਿਰ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਜ਼ਿਆਦਾ ਐਮਬੈਰਸਮੈਂਟ ਸਹਿਣੀ ਪਊਗੀ ਪਾਰਲੀਮੈਂਟ 'ਚ ਵੀ ਤੁਸੀਂ ਕਸ਼ਮੀਰ ਨੂੰ ਮੁੱਦੇ ਤੇ ਲੈ ਆਏ ਹੋ। ਔਰ ਅਗਰ ਨਹੀਂ ਡਾਇਲੋਗ ਕਰਦੇ ਫਿਰ ਅਮਰੀਕਾ ਕਹੂਗਾ ਵੀ ਤੁਸੀਂ ਡਾਇਲੋਗ ਕਿਉਂ ਖਤਮ ਕਰ ਦਿੱਤੇ। ਸੋ ਉਹਨਾਂ ਨੂੰ ਡਾਇਲੋਗ ਖਤਮ ਕਰਨ ਦਾ ਕੋਈ ਨਾ ਕੋਈ ਤਰੀਕਾ ਜਵਾਬ ਚਾਹੀਦਾ। ਫਿਰ ਤੁਸੀਂ ਜਿਹੜਾ ਪੰਜਾਬ ਦੀ ਇੰਟਰਨਲ ਸਿਚੁਏਸ਼ਨ ਆ ਉਹ ਵੀ ਥੋੜੀ ਜਿਹੀ ਦੇਖੋ ਕਿ ਪੰਜਾਬ ਸਰਕਾਰ ਵੀ ਇਹ ਹਮਲੇ, ਮੈਂ ਕਹਿੰਦਾ ਵੀ ਬਾਰਡਰ ਤੁਹਾਡਾ ਬਹੁਤ ਲੰਮਾ, ਰਾਜਸਥਾਨ ਨਾਲ ਤੁਹਾਡਾ ਬਾਰਡਰ ਲੱਗਦਾ ਔਰ ਉਹ ਬਹੁਤ ਹੀ ਘੱਟ ਹੀ ਮੋਨੀਟਰਡ ਬਾਰਡਰ ਹੈ। ਫਿਰ ਕੁਛ ਹਿੱਸਾ ਬਾਰਡਰ ਦਾ ਹਰਿਆਣੇ ਨਾਲ ਲੱਗਦਾ, ਕਸ਼ਮੀਰ ਦੇ ਨਾਲ ਲੱਗਦਾ। ਅੱਤਵਾਦੀ ਜਿਹੜੇ ਉਹ ਪੰਜਾਬ 'ਚ ਹੀ ਆ ਕੇ ਐਕਟੀਵਿਟੀ ਕਰਦੇ ਆ। ਉਹਨਾਂ ਨੂੰ ਜੇ ਕੁਝ ਕਰਨਾ ਉਹ ਕਸ਼ਮੀਰ 'ਚ ਨਹੀਂ ਕਰ ਸਕਦੇ, ਉਹ ਰਾਜਸਥਾਨ 'ਚ ਨਹੀਂ ਕਰ ਸਕਦੇ, ਹਰਿਆਣੇ 'ਚ ਨਹੀਂ ਕਰ ਸਕਦੇ। ਪੰਜਾਬ ਹੀ ਕਿਉਂ, ਗੁਰਦਾਸਪੁਰ ਦਾ ਅਟੈਕ ਵੀ ਪੰਜਾਬ 'ਚ ਹੀ, ਇਹ ਪਠਾਨਕੋਟ ਦਾ ਹਮਲਾ ਵੀ ਪੰਜਾਬ 'ਚ ਅਸਲ 'ਚ ਇਹ ਆ। ਔਰ ਫਿਰ ਭਾਰਤੀ ਮੀਡੀਆ ਉਹਨੂੰ ਜਿਸ ਤਰ੍ਹਾਂ ਦਾ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਉਹ ਵੀ ਬੜੀ ਇੱਕ ਅਜੀਬ ਜੀ ਗੱਲ ਆ। ਜਿਸ ਤਰ੍ਹਾਂ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ, ਜਿਹੜਾ ਇੱਕ ਕੋਈ ਸਾਹਿਬ ਆ ਪਰਮਜੀਤ ਸਿੰਘ ਜਿਹੜੇ ਰਾਹ ਦੇ ਡਾਇਰੈਕਟਰ ਰਹੇ ਆ ਇੰਡੀਅਨ ਇੰਟੈਲੀਜੈਂਸ ਏਜੰਸੀ ਦੀ, ਉਹ ਇੰਟਰਵਿਊ 'ਚ ਕਹਿੰਦੇ ਆ ਵੀ ਇਸ ਤਰ੍ਹਾਂ ਦੇ ਹਮਲੇ ਹੁੰਦੇ ਰਹਿਣਗੇ ਜਿੰਦੇ ਪੰਜਾਬ ਦੇ ਸਿਆਸੀ ਮਸਲੇ ਹੱਲ ਨਹੀਂ ਹੁੰਦੇ। ਬਈ ਇਹ ਜਿਹੜਾ ਹਮਲਾ ਇਹਦੇ ਪੰਜਾਬ ਦੇ ਸਿਆਸੀ ਮਸਲਿਆਂ ਨਾਲ ਕੀ ਤਾਲੁਕ? ਭਾਰਤੀ ਮੀਡੀਆ ਜਿਹੜਾ ਇਹ ਵੀ ਥੋੜਾ ਜਿਹਾ ਹਿੰਟ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਪੰਜਾਬ 'ਚ ਝੂਠੀਆਂ ਇਤਲਾਵਾਂ ਦੇ ਕੇ ਪੰਜਾਬ 'ਚ ਫੇਰ ਖਾੜਕੂਵਾਦ ਜਨਮ ਲੈਣ ਵਾਲਾ, ਪੰਜਾਬ ਨੂੰ ਕਾਬੂ ਕਰੋ। ਸੋ ਇੱਕ ਤਰ੍ਹਾਂ ਦਾ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਪੰਜਾਬ ਦੇ ਵਿੱਚ ਦੋ ਵੱਡੇ ਹਮਲੇ ਸੋ ਕਾਲਡ ਹੋ ਗਏ, ਗੁਰਦਾਸਪੁਰ ਦਾ ਹੋ ਗਿਆ, ਉਹਦੇ ਬਾਅਦ ਪਠਾਨਕੋਟ ਦਾ ਹੋ ਗਿਆ। ਸੋ ਇੱਕ ਤਾਂ ਜਿਹੜੀ ਫੈਡਰਲ ਗਵਰਨਮੈਂਟ ਹੈ ਜਾਂ ਸੈਂਟਰਲ ਗਵਰਨਮੈਂਟ ਹੈ ਉਹ ਬਾਦਲਾਂ ਨੂੰ ਵੀ ਜਿਹੜਾ ਹੈ ਉੱਤੇ ਪ੍ਰੈਸ਼ਰ ਬਣਾਉਣਾ ਚਾਹੁੰਦੀ ਆ ਕਿ ਕਿਉਂਕਿ ਬਾਦਲ ਇਸ ਵੇਲੇ ਉਹਨਾਂ ਨੂੰ ਪਤਾ ਵੀ ਪੰਥ ਸਾਰੇ ਦਾ ਸਾਰਾ ਬਾਦਲਾਂ ਦੇ ਖਿਲਾਫ ਆ, ਲੋਕਾਂ 'ਚ ਬਹੁਤ ਰੋਸ ਆ। ਔਰ ਹੋ ਸਕਦਾ ਵੀ ਬਾਦਲ ਕੋਈ ਪੰਥਕ ਕਾਰਡ ਖੇਡਣ ਲਈ ਕੋਈ ਸਿੱਖਾਂ ਦੀ ਸਹਾਇਤਾ ਦੀ ਗੱਲ ਕਰਦੇ, ਪਰ ਹੁਣ ਨਹੀਂ ਕਰਨਗੇ ਕਿਉਂਕਿ ਉਹਨਾਂ ਤੇ ਬਹੁਤ ਜ਼ਿਆਦਾ ਸੈਂਟਰਲ ਗਵਰਨਮੈਂਟ ਦਾ ਇੱਕ ਪ੍ਰਭਾਵ ਆ ਔਰ ਬਹੁਤ ਪ੍ਰੈਸ਼ਰ ਆ। ਦੂਸਰੀ ਗੱਲ ਇਹ ਆ ਵੀ ਇਸ ਤਰ੍ਹਾਂ ਦੇ ਕੁਝ ਹੋਰ ਵਾਕੇ ਪੰਜਾਬ 'ਚ ਕਰਕੇ, ਕਿਉਂਕਿ ਇਹਨਾਂ ਨੂੰ ਪਤਾ ਕਿ ਅਗਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਪਾਰਟਨਰ ਹੈ ਬਾਦਲਾਂ ਦੀ ਸਰਕਾਰ ਉਹਨੇ ਜਾਣਾ ਹੀ ਜਾਣਾ। ਹੋ ਸਕਦਾ ਹੈ ਐਮਰਜੈਂਸੀ ਲਾ ਦੇਣ ਪੰਜਾਬ 'ਚ ਜਾਂ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਪ੍ਰੈਜ਼ੀਡੈਂਸ਼ੀਅਲ ਜਾਂ ਗਵਰਨਰ ਰੂਲ ਲੱਗ ਜਾਏ ਜਿਹਦੇ ਤਹਿਤ 5 ਸਾਲ ਡੈਮੋਕ੍ਰੇਸੀ ਸਸਪੈਂਡ ਕੀਤੀ ਜਾ ਸਕਦੀ ਆ। ਤਾਂ ਪੰਜਾਬ ਦੇ ਅੱਗੇ ਹਾਲਾਤ ਮਾਰੇ ਅਗਰ ਉੱਥੇ ਗਵਰਨਰ ਰੂਲ ਜਾਂ ਪ੍ਰੈਜ਼ੀਡੈਂਸ਼ੀਅਲ ਰੂਲ ਲੱਗ ਜਾਏ, ਉਹਦੇ ਬਾਅਦ ਫਿਰ ਲੋਕਾਂ ਦੇ ਜਿਹੜੇ ਮਨੁੱਖੀ ਅਧਿਕਾਰ ਹੋਰ ਖੋਏ ਜਾਣਗੇ। ਉਹਦੇ ਬਾਅਦ ਪੰਜਾਬ ਦੀ ਕੀ ਹਾਲਤ ਹੋਊਗੀ ਇਹ ਵੀ ਦੇਖਣ ਦੀ ਲੋੜ ਹੈ ਕਿ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਕਿਉਂ ਵਾਪਰ ਰਹੀਆਂ। ਫਿਰ ਹਜੇ ਤੱਕ ਤੁਸੀਂ ਗੁਰਦਾਸਪੁਰ ਅਟੈਕ ਦਾ ਵੀ ਪਾਕਿਸਤਾਨ ਤੇ ਇਲਜ਼ਾਮ ਲਾਇਆ ਸੀ, ਅੱਜ ਤੱਕ ਤੁਸੀਂ ਸਬੂਤ ਨਹੀਂ ਦੇ ਸਕੇ। ਹਾਸ਼ਿਆ ਤੁਸੀਂ ਉਧਰ ਨਿੱਕਾ ਬਾਦਲ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋ ਰਹੀ ਹੈ, ਬੇਹੁਰਮਤੀ ਹੋ ਰਹੀ ਹੈ, ਉਹ ਵੀ ਪਾਕਿਸਤਾਨ ਦੇ ਖਾਤੇ 'ਚ ਪਾਈ ਜਾਂਦਾ ਕਿ ਸਾਡੇ ਕੋਲ ਸਬੂਤ ਨੇ। ਬਈ ਤੁਹਾਡੇ ਕੋਲ ਸਬੂਤ ਨੇ ਤੇ ਲੋਕਾਂ ਦੇ ਸਾਹਮਣੇ ਰੱਖੋ। ਜਿਹੜੀ ਇੰਡੀਆ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੇ ਆ ਇਨਵੈਸਟੀਗੇਟ ਕਰਨਾ ਚਾਹੁੰਦੇ ਆ ਜਿਹੜਾ ਗੁਰਦਾਸਪੁਰ ਅਟੈਕ ਆ, ਪਰ ਪੰਜਾਬ ਸਰਕਾਰ ਨੇ ਕਿਹਾ ਨਹੀਂ ਜੀ ਪੰਜਾਬ ਪੁਲਿਸ ਖੁਦ ਇਨਵੈਸਟੀਗੇਟ ਕਰੂਗੀ। ਸੋ ਇਲਜ਼ਾਮ ਲਾਣੇ ਤੇ ਕੋਈ ਗੱਲ ਨਹੀਂ, ਅਗਰ ਤੁਹਾਡੇ ਕੋਲ ਠੋਸ ਸਬੂਤ ਆ ਲੋਕਾਂ ਦੇ ਸਾਹਮਣੇ ਲੈ ਕੇ ਆਓ, ਨਾ ਕਿ ਲੋਕਾਂ
ਨੂੰ ਇੱਕ ਸਹਿਮ ਦੇ ਵਿੱਚ ਰੱਖੋ ਵੀ ਤੁਸੀਂ ਬੋਲ ਨਹੀਂ ਸਕਦੇ। ਇੱਕ ਚੀਜ਼ ਜਿਹੜੀ ਥੋੜੀ ਦੇਰ ਪਹਿਲਾਂ ਹੋਈ ਆ ਇਹਨਾਂ ਅਟੈਕਸ ਤੋਂ, ਜਿਹਨੂੰ ਬਹੁਤ ਸਾਰੇ ਜਿਹੜਾ ਆਪਣੀ ਸਿੱਖ ਸੰਗਤਾਂ ਨੇ ਇਗਨੋਰ ਕਰ ਦਿੱਤਾ ਵਾ ਇਸ ਅਟੈਕ ਦੀ ਵਜ੍ਹਾ ਤੋਂ, ਕਿ ਜਿਹੜੇ 5 ਪਿਆਰੇ ਆ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਜਥੇਦਾਰ ਆ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ। ਉਹ ਕਿਉਂਕਿ ਉਹਦੇ ਬਾਅਦ ਉਹਦੇ ਕੁਝ ਦਿਨਾਂ ਬਾਅਦ ਹੀ ਇਹ ਪਠਾਨਕੋਟ ਅਟੈਕ ਹੋ ਗਿਆ। ਉਹ ਗੱਲ ਜਿਹੜੀ ਆ ਹਵਾ 'ਚ ਹੀ ਰਹਿ ਗਈ ਆ, ਉਹਨੂੰ ਨਾ ਤਾਂ ਮੀਡੀਆ ਨੇ ਕੋਈ ਕਵਰੇਜ ਦਿੱਤੀ ਆ, ਨਾ ਹੀ ਸਿੱਖ ਸੰਗਤ ਨੇ ਉਧਰ ਧਿਆਨ ਕੀਤਾ, ਕਿਉਂਕਿ ਇੱਕ ਬਹੁਤ ਵੱਡਾ ਵਾਕਿਆ ਹੋ ਗਿਆ। ਅੱਛਾ, ਜਿਹੜਾ ਪਠਾਨਕੋਟ ਤੋਂ ਪਹਿਲਾਂ ਜਿਹੜਾ ਵਾਕਿਆ ਗੁਰਦਾਸਪੁਰ ਦਾ, ਉਹ ਵੀ ਉਹਨਾਂ ਦਿਨਾਂ 'ਚ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹਰਮਤੀ ਦੇ ਬਾਰੇ ਸਿੱਖਾਂ 'ਚ ਰੋਸ ਸੀ ਔਰ ਬਾਪੂ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਜਾਰੀ ਸੀ, ਤਾਂ ਇੱਕ ਗੁਰਦਾਸਪੁਰ 'ਚ ਇਸ ਤਰ੍ਹਾਂ ਦਾ ਵਾਕਿਆ ਹੋਇਆ ਸੀ। ਪੰਜ ਪਿਆਰਿਆਂ ਦੀ ਗੱਲ ਕੀਤੀ, ਇਸ ਤਰ੍ਹਾਂ ਉਹਨਾਂ ਨੇ ਜਿਹੜਾ ਕਿਹਾ ਸੀ ਕਿ ਜਥੇਦਾਰ ਨੂੰ ਬਰਖਾਸਤ ਕੀਤਾ ਜਾਏ, ਪਰ ਤੁਸੀਂ ਜਾਣਦੇ ਕਿ SGPC ਨੇ ਜਿਸ ਦਿਨ ਪਠਾਨਕੋਟ ਵਾਲਾ ਹਮਲਾ ਹੋਇਆ ਸੀ ਉਸੇ ਤੋਂ ਇੱਕ ਦਿਨ ਪਹਿਲਾਂ ਜਿਹੜੇ SGPC ਦੇ ਮੈਂਬਰਸ ਹੈ ਉਹਨਾਂ ਨੇ 5 ਪਿਆਰਿਆਂ ਨੂੰ ਹੀ ਬਰਖਾਸਤ ਕਰ ਦਿੱਤਾ। ਤੇ ਕਾਫੀ ਸਿੱਖ ਸੰਗਤਾਂ ਨੇ ਉਹ ਕਾਫੀ ਇਸ ਚੀਜ਼ ਤੋਂ ਜਾਗਰੂਕ ਵੀ ਨੇ, ਇਸ ਚੀਜ਼ ਤੇ ਵਰਕ ਵੀ ਕਰਦੀਆਂ ਨੇ, ਬਿਕੋਜ਼ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੀ ਉਹੀ 5 ਪਿਆਰਿਆਂ ਦਾ ਹੁਕਮ ਮੰਨਦੇ ਸੀ, ਪਰ SGPC ਨੇ ਇਹਨਾਂ ਦੇ ਹੁਕਮ ਦੇ ਉੱਪਰ ਜਾਂਦੇ ਹੋਏ ਜਿਹੜੇ 5 ਪਿਆਰੇ ਸੀਗੇ ਉਹਨਾਂ ਨੂੰ ਰੱਦ ਕਰਦੇ ਹੋਏ ਬਰਖਾਸਤ ਕਰ ਦਿੱਤਾ। ਸੋ ਥੈਂਕ ਯੂ ਅਮਿਤ, ਤੁਸੀਂ ਕਾਫੀ ਸਾਹਿਬ ਗੱਲ ਕੀਤੀ ਹੈ, ਕਿੰਨੇ ਸਾਰੇ ਫੈਕਟ ਸਾਹਮਣੇ ਲੈ ਕੇ ਆਉਂਦੇ ਨੇ। ਜਿਸ ਤਰ੍ਹਾਂ ਇਹ ਕਹਾਵਤ ਸੁਣੀ ਸੀ ਕਿ ਇੱਕ ਤੀਰ ਨਾਲ 2 ਨਿਸ਼ਾਨੇ ਹੁੰਦੇ ਨੇ, ਤੇ ਇੱਕ ਤੀਰ ਦੇ ਨਾਲ ਕਾਫੀ ਸਾਰੇ ਨਿਸ਼ਾਨੇ ਕਰ ਰਹੀ ਹੈ ਭਾਰਤ ਦੀ ਗਵਰਨਮੈਂਟ। ਉਹ ਪਾਕਿਸਤਾਨ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ, ਪੰਜਾਬ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ, ਔਰ ਆਪਣੇ ਜਦੋਂ ਤੁਸੀਂ ਗੱਲ ਕੀਤੀ ਕਸ਼ਮੀਰ ਨੂੰ ਵੀ ਸਾਈਡ ਟਰੈਕ ਕਰ ਰਹੀ ਹੈ। ਸੋ ਇਹ ਕਾਫੀ ਚੀਜ਼ਾਂ ਸਾਹਮਣੇ ਨੇ। ਕਿਉਂਕਿ ਵੀਰ ਜੀ ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ, ਕਿਉਂਕਿ ਇਹ ਕੁਐਸਚਨ ਬਹੁਤ ਜ਼ਰੂਰੀ ਸੀਗਾ ਮੈਨੂੰ ਪੁੱਛਣਾ। ਜਿਸ ਤਰ੍ਹਾਂ ਜਿਹੜੇ ਕਾਫੀ ਸਾਰੇ ਸਬੂਤ ਲੈ ਕੇ ਆਉਂਦੇ ਨੇ ਭਾਰਤ ਦੀ ਗਵਰਨਮੈਂਟ ਨੇ ਕਿ ਪਾਕਿਸਤਾਨ ਨੇ ਅਟੈਕ ਕੀਤਾ, ਇਸ ਦੇ ਉੱਪਰ ਉਹਨਾਂ ਨੇ ਇੰਗਲੈਂਡ, ਅਮਰੀਕਾ, ਫਰਾਂਸ, ਕੋਰੀਆ ਤੇ ਜਾਪਾਨ ਨੂੰ ਵੀ ਇਹ ਸਾਰੇ ਸਬੂਤ ਭੇਜੇ ਨੇ। ਆਈ ਨੋ ਦੇ ਟ੍ਰਾਈਂਗ ਟੂ ਜੈਪਰਡਾਈਜ਼ ਦ ਰਿਲੇਸ਼ਨਸ਼ਿਪ ਬਿਟਵੀਨ ਪਾਕਿਸਤਾਨ ਐਂਡ ਥੀਸ ਕੰਟਰੀਜ਼, ਬਟ ਡੂ ਯੂ ਥਿੰਕ ਐਟ ਦੀ ਐਂਡ ਕੁਐਸਚਨ ਉੱਠਦਾ ਹੈ ਕਿ ਜਿਹੜੇ ਪਾਕਿਸਤਾਨ, ਅਫਗਾਨਿਸਤਾਨ ਤੇ ਇੰਡੀਆ ਹੈਗਾ ਵਾ, ਇਹਨਾਂ ਦੀ ਪ੍ਰੌਕਸੀ ਵਾਰ ਇਨ ਬਿਟਵੀਨ, ਡੂ ਯੂ ਥਿੰਕ ਦਿਸ ਵਿਲ ਸਟਾਪ ਓਵਰ ਹੇਅਰ ਔਰ ਦਿਸ ਵਿਲ ਕੰਟੀਨਿਊ? Just in 1 minute. This is a $1 million question. ਜਿਹੜਾ ਇਹ ਸਬੂਤ ਦੇ ਰਹੇ ਨੇ ਨਾ, ਇਹ ਪਾਕਿਸਤਾਨ ਨੂੰ ਅਸਲ ਜਵਾਬ ਦੇ ਰਹੇ ਨੇ, ਕਿਉਂਕਿ ਜਿਸ ਤਰ੍ਹਾਂ ਦੇ ਸਬੂਤ ਇਹ ਹੁਣ ਦੇ ਰਹੇ, ਇਸ ਤਰ੍ਹਾਂ ਦੇ ਸਬੂਤ ਪਾਕਿਸਤਾਨ ਨੇ ਦਿੱਤੇ। ਜਿਸ ਤਰ੍ਹਾਂ ਮੈਂ ਪਹਿਲਾਂ ਆਪਣੀ ਡਿਸਕਸ਼ਨ 'ਚ ਕਿਹਾ ਕਿ ਪਾਕਿਸਤਾਨ ਨੇ UN ਦੇ ਨੂੰ ਸਬੂਤ 3 ਡੋਜ਼ੀਅਰ ਦਿੱਤੇ ਆ, ਫਿਰ ਫੋਰਨ ਮਿਨਿਸਟਰਸ ਦੀ ਬਰੀਫਿੰਗ ਕੀਤੀ ਆ, ਐਂਬੈਸਡਰ ਦੀ ਕੀਤੀ ਹੈ, ਜਿਸ 'ਚ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਇੰਡੀਆ ਦੇ ਅੱਤਵਾਦ ਦੇ ਸਬੂਤ ਦਿੱਤੇ ਆ। ਸੋ ਉਹਨੂੰ ਬੈਲੈਂਸ ਕਰਨ ਲਈ ਹੁਣ ਇਹ ਸਬੂਤ ਦੁਨੀਆ ਸਾਹਮਣੇ ਰੱਖ ਰਹੇ ਆ ਕਿ ਦੇਖੋ ਜੀ ਪਾਕਿਸਤਾਨ ਅੱਤਵਾਦ ਫੈਲਾ ਰਿਹਾ। ਇਹ ਗੱਲ ਜਿਹੜੀ ਮੈਂ ਕਹਿਣ ਲੱਗਾ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦੀ ਹੋ ਜਾਣੀ ਹੈ, ਪਰ ਮੈਂ ਪ੍ਰਮਾਤਮਾ ਕੋਲੋਂ ਹੱਥ ਬੰਨ੍ਹ ਕੇ ਅਰਦਾਸ ਕਰਨਾ ਵੀ ਜੋ ਮੈਂ ਕਹਿਣ ਲੱਗਾ ਪ੍ਰਮਾਤਮਾ ਉਸ ਤੋਂ ਇਹਨਾਂ ਦੋਵਾਂ ਦੇਸ਼ਾਂ ਨੂੰ ਬਚਾ ਲੇ। ਉਹ ਇਹ ਗੱਲ ਆ ਕਿ ਇਹ ਦੋਵੇਂ ਲੜਨ 'ਚ ਲੱਗੇ ਆ। ਅਮਰੀਕਾ ਨੇ ਅਫਗਾਨਿਸਤਾਨ 'ਚ ਨਿਕਲਣਾ ਹੀ ਨਿਕਲਣਾ। ਪਹਿਲਾਂ ਉੱਥੇ ਸਿਰਫ ਤਾਲਿਬਾਨ ਸੀ, ਹੁਣ ਅਫਗਾਨਿਸਤਾਨ ਦੇ ਵਿੱਚ ਦਾਇਸ਼ ਵੀ ਆ ਕੇ ਬਹਿ ਗਈ ਆ। ਜਿਹੜੀ ਸੋ ਕਾਲਡ ਇਸਲਾਮਿਕ ਸਟੇਟ ਆ ਨਾ, ਜਿਹੜੀ ਅੱਤਵਾਦ ਫੈਲਾਇਆ ਹੋਇਆ ਇਸ ਵੇਲੇ ਇਰਾਕ ਤੇ ਹੋਰ ਇਲਾਕਿਆਂ 'ਚ, ਉਹਨਾਂ ਦੀਆਂ ਬ੍ਰਾਂਚਾਂ, ਉਹਨਾਂ ਦੀਆਂ ਸ਼ਾਖਾਵਾਂ ਦਾਇਸ਼ ਦੀ ਸੂਰਤ 'ਚ ਇਸ ਵੇਲੇ ਆ ਕੇ ਬਾਰਡਰ ਤੇ ਬਹਿ ਗਈਆਂ। ਅਫਗਾਨਿਸਤਾਨ ਦੇ ਇੰਡੋ ਪਾਕ ਬਾਰਡਰ ਤੇ, ਇੰਡੋ ਅਫਗਾਨਿਸਤਾਨ, ਪਾਕਿਸਤਾਨ ਅਫਗਾਨਿਸਤਾਨ ਬਾਰਡਰ ਦੇ ਲਾਗੇ ਛਾਗੇ ਉਹ ਆ ਗਏ ਆ। ਅਗਰ ਅਮਰੀਕਾ ਉੱਥੋਂ ਨਿਕਲ ਗਿਆ ਔਰ ਭਾਰਤ ਨੇ ਸੰਬੰਧ ਚੰਗੇ ਕਰਕੇ ਅਫਗਾਨਿਸਤਾਨ 'ਚ ਅਮਨ ਨਾ ਹੋਣ ਦਿੱਤਾ, ਤੇ ਨਤੀਜਾ ਇਹ ਹੋਊਗਾ ਕਿ ਉਹ ਪੂਰੇ ਇਲਾਕੇ ਤੋਂ ਹੁਣ ਤਾਲਿਬਾਨ ਨਹੀਂ, ਉਹ ਦਾਇਸ਼ ਕਾਬੂ ਕਰ ਲਊਗੀ। ਔਰ ਦਾਇਸ਼ ਕਿੰਨੀ ਬਾਰਬੇਰੀਅਨ ਹੈ, ਕਿੰਨੀ ਕੱਟੜਪੰਥੀ ਆ, ਕਿੰਨੀ ਅੱਤਵਾਦੀ ਆ, ਉਹ ਸਾਨੂੰ ਸਾਰਿਆਂ ਨੂੰ ਪਤਾ ਵੀ ਉਹ ਜੋ ਕੁਛ ਇਰਾਕ ਦੇ ਵਿੱਚ ਕਰ ਰਹੇ ਆ। ਜੇ ਦਾਇਸ਼ ਆ ਕੇ ਬਹਿ ਗਈ ਪਾਕਿਸਤਾਨ ਦੇ ਗਵਾਂਢ ਤੇ ਭਾਰਤ ਦੇ ਗਵਾਂਢ, ਤੇ ਇਹਦਾ ਨੁਕਸਾਨ ਇੰਨਾ ਹੋਊਗਾ ਜਿਹੜਾ ਕੋਈ ਸੋਚ ਵੀ ਨਹੀਂ ਸਕਦਾ। ਤੁਸੀਂ ਫਿਰ ਜਿਹੜੇ ਤਾਲਿਬਾਨ ਦਾ ਫੈਲਾਇਆ ਅੱਤਵਾਦ ਆ ਉਹ ਭੁੱਲ ਜਾਓ। ਜੋ ਕੁਛ ਦਾਇਸ਼ ਕਰੂਗੀ ਔਰ ਜਿਸ ਤਰ੍ਹਾਂ ਦਾ ਅੱਤਵਾਦ ਉਹ ਫੈਲਾਊਗੀ, ਉਹ ਫਿਰ ਕਿਸੇ ਦੇ ਕਾਬੂ 'ਚ ਨਹੀਂ ਆਉਣਾ। ਸੋ ਅਗਰ ਕੋਈ ਸੁਣ ਰਿਹਾ ਲੀਡਰਾਂ 'ਚੋਂ ਜਾਂ ਉਹ ਲੋਕ ਜਿਹੜੇ ਪਾਲਿਸੀ ਨੂੰ ਇਨਫਲੂਐਂਸ ਕਰਦੇ ਨੇ, ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਕਿ ਤੁਹਾਡੇ ਆਲੇ ਦੁਆਲੇ ਖਤਰੇ ਬਹੁਤ ਸਾਰੇ ਆ ਦੋਵਾਂ ਮੁਲਕਾਂ ਦੇ। ਮਰਨਾ ਫਿਰ ਵੀ ਲੋਕਾਂ ਨੇ, ਤਕਲੀਫ ਉਹਨਾਂ ਨੇ ਹੋਣੀ ਹੈ। ਇਹ ਬਾਂਦਰ ਛਾਲਾਂ ਮਾਰਨੀਆਂ ਛੱਡ ਦਿਓ, ਇਹ ਟੋਪੀ ਡਰਾਮੇ ਬੰਦ ਕਰ ਦਿਓ ਤੇ ਆਪਣੇ ਮਸਲੇ ਹੱਲ ਕਰ ਲਓ, ਕਿਉਂਕਿ ਤੁਹਾਡੇ ਇਸ ਵੇਲੇ ਦਰਵਾਜ਼ੇ ਤੇ ਬਹੁਤ ਵੱਡਾ ਖਤਰਾ ਮੰਡਲਾ ਰਿਹਾ ਹੈ। ਜੇ ਤੁਸੀਂ ਇਸ ਤਰ੍ਹਾਂ ਲੜਦੇ ਰਹੇ ਔਰ ਤੁਹਾਡੇ ਘਰ 'ਚ ਦਾਖਲ ਹੋ ਗਿਆ ਤੇ ਉਹਨੂੰ ਕੱਢਣਾ ਬਹੁਤ ਔਖਾ ਹੋ ਜਾਣਾ। ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਇਹਨਾਂ ਕੁਝ ਮੁੱਦਿਆਂ ਦੇ ਉੱਪਰ ਆਪਣੇ ਵਿਊ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡੇ ਟਾਈਮ ਦੇ ਲਈ ਸਾਡਾ ਧੰਨਵਾਦ ਕਰਦੇ ਹਾਂ। ਹੁਣ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।